ਬੀਜੇਪੀ ਦਾ ਇਹ ਵਿਕਟਰੀ ਵਹੀਕਲ ਆ ਜਿਹੜਾ ਰਨ ਹੋ ਰਿਹਾ ਪੂਰੇ ਭਾਰਤ ਦੇ ਵਿੱਚ, ਜੇ ਉਹਨੂੰ ਕੋਈ ਰੋਕ ਸਕਦਾ ਆ ਤੇ ਉਹ ਸਿਰਫ ਤੇ ਸਿਰਫ ਜਿਹੜੀਆਂ ਰੀਜਨਲ ਪਾਰਟੀਜ਼ ਆ ਉਹ ਰੋਕ ਸਕਦੀ ਆ, ਤੇ ਜਿਹੜੀ ਕਾਂਗਰਸ ਆ ਉਹਦੇ 'ਚ ਸਮਰੱਥਾ ਨਹੀਂ ਰਹੀ ਕਿ ਉਹ ਬੀਜੇਪੀ ਦੀ ਓਪੋਜੀਸ਼ਨ ਬਣ ਸਕੇ। ਇੰਡੀਆ ਦੀ ਪੈਰੀਫੇਰੀ ਦੇ ਉੱਤੇ ਸਟੇਟਸ ਹੈਗੀਆਂ, ਸਾਊਥ ਦੀਆਂ ਹੋ ਜਾਣ, ਨਾਰਥ ਈਸਟ ਦੀਆਂ ਹੋ ਜਾਣ, ਜਾਂ ਇੱਧਰ ਅਸੀਂ ਗੱਲ ਕਰਨੀ ਹੋਵੇ ਪੰਜਾਬ, ਜੰਮੂ ਕਸ਼ਮੀਰ ਇਹ ਹੋ ਜਾਣ, ਇਹਨਾਂ ਦੇ ਵਿੱਚ ਜਿਹੜੀ ਸੈਪਰੇਟਿਜ਼ਮ ਦੀ ਭਾਵਨਾ ਪ੍ਰਫੁੱਲਤ ਹੋਈ ਆ, ਉਹਦੇ 'ਚ ਕਾਰਨ ਵੀ ਇਹੀ ਰਿਹਾ ਆ ਵੀ ਜਿਹੜੀ ਇੰਡੀਅਨ ਸੈਂਟਰਲ ਪੋਲੀਟਿਕਸ ਆ ਉਹਨਾਂ ਸਿਰਫ ਤੇ ਸਿਰਫ ਜਿਹੜੀ ਕਾਊ ਬੈਲਟ ਆ ਉਹਦੇ ਹਿੱਤ ਪੂਰੇ ਹਿੰਦੂ ਰਾਸ਼ਟਰ ਵਾਲੀ ਜਿਹੜੀ ਸਾਰੀ ਪੋਲੀਟੀਕਲ ਪੋਲਿਸੀ ਆ ਉਹਦੇ ਤੇ ਬੀਜੇਪੀ ਚੱਲ ਰਹੀ ਆ। ਉਹਦੇ ਤੇ ਹੀ ਜਿਹੜੀ ਪੋਪੂਲੇਸ਼ਨ ਉਹਦੇ ਨਾਲ ਜੁੜ ਸਕਦੀ ਆ, ਉਹ ਕਿਉਂਕਿ ਉਹਦੀ ਗਿਣਤੀ ਵੱਧ ਆ ਤੇ ਉਹਨਾਂ ਨੂੰ ਉਹ ਆਪਣੇ ਐਜ਼ ਅ ਵੋਟ ਬੈਂਕ ਯੂਜ਼ ਕਰ ਰਹੀ ਆ। ਕਿਸੇ ਟਾਈਮ ਬੀਜੇਪੀ ਐਜ਼ ਅ ਲਿਟਲ ਬ੍ਰਦਰ ਉਹਨਾਂ ਪਾਰਟੀਆਂ ਦੇ ਨਾਲ ਅਲਾਈ ਹੋਈ ਕਾਂਗਰਸ ਦੇ ਖਿਲਾਫ, ਕਿਉਂਕਿ ਕਾਂਗਰਸ ਇੱਕ ਸਭ ਤੋਂ ਵੱਡੀ ਜਮਾਤ ਸੀ, ਪਰ ਕਾਂਗਰਸ ਦੇ ਖਿਲਾਫ ਲੜਦੇ ਜਿਹੜੀਆਂ ਉਹਨਾਂ ਪਾਰਟੀਆਂ ਨੂੰ ਬੀਜੇਪੀ ਮਤਲਬ ਆਪਣੇ 'ਚ ਜਾਂ ਤਾਂ ਜਜ਼ਬ ਕਰ ਗਈ, ਉਹਨਾਂ ਦੀ ਇੱਕ ਵੱਡੀ ਲੀਡਰਸ਼ਿਪ ਦੇ ਹਿੱਸੇ ਨੂੰ ਜਾਂ ਤਾਂ ਖਤਮ ਕਰ ਗਈ। ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਇੱਕ ਰੀਜਨਲ ਸਟਰੋਂਗ ਆਰਗੇਨਾਈਜੇਸ਼ਨ ਆ ਉਹ ਹੋਣੀ ਚਾਹੀਦੀ ਆ, ਤੇ ਉਹਦਾ ਜਿਹੜਾ ਜੇ ਉਹ ਹੋਊਗੀ ਤਾਂ ਹੀ ਤੁਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਬਚਾ ਸਕਦੇ ਹੋ ਬੀਜੇਪੀ ਤੋਂ, ਤਾਂ ਹੀ ਤੁਸੀਂ ਬੀਜੇਪੀ ਤੋਂ ਜਿਹੜੀ ਪੰਜਾਬ ਦੀ ਪੋਲੀਟਿਕਸ ਆ ਉਹਨੂੰ ਬਚਾ ਸਕਦੇ ਹੋ। ਭਾਵੇਂ ਉਹ ਆਪ ਦੇ ਭਗਵੰਤ ਮਾਨ ਦੇ ਰੂਪ 'ਚ ਹੋਵੇ, ਚਾਹੇ ਉਹ ਬੀਜੇਪੀ ਸਿੱਧਾ ਆ ਜੇ, ਅਮਿਤ ਸ਼ਾਹ ਰਾਹੀਂ ਸਿੱਧੀ ਕੰਟਰੋਲ ਕਰਨ ਪੰਜਾਬ ਦੀ ਸਿਆਸਤ ਨੂੰ। ਫਿਰ ਜੇ ਇੱਦਾਂ ਦੀ ਸਿਚੁਏਸ਼ਨ ਰਹੀ ਤਾਂ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੇ ਘਰਾਂ ਤੇ NIA ਦੇ ਛਾਪੇ ਏਦਾਂ ਹੀ ਵੱਜਦੇ ਰਹਿਣਗੇ। ਜਿਹੜੀਆਂ ਸਿੱਖ ਮਾਵਾਂ ਨੇ ਉਹਨਾਂ ਨੂੰ NIA ਥਾਣੇ 'ਚ ਬੁਲਾ ਕੇ ਇਸੇ ਤਰ੍ਹਾਂ ਬੇਪਤ ਕਰਦੀ ਰਹੂ। ਦੁਨੀਆ ਦੇ ਵਿੱਚ ਜਿਹੜੀ ਸਿੱਖਾਂ ਦੀ ਐਸਪੀਰੇਸ਼ਨ ਆ, ਮੈਜੋਰਿਟੀ ਸਿੱਖਾਂ ਦੀ ਉਹ ਖਾਲਿਸਤਾਨ ਦੀ ਆ, ਪਰ ਖਾਲਿਸਤਾਨ ਜਿਹੜਾ ਆ ਉਹਨੂੰ ਪ੍ਰੈਕਟੀਕਲਿਟੀ 'ਚ ਲੈ ਕੇ ਆਉਣਾ ਇਟਸ ਅ ਪਾਰਟ ਆਫ ਸਟਰਗਲ। ਸਿੱਖ ਖਾਲਿਸਤਾਨ ਚਾਹੁੰਦੇ ਆ, ਸਿੱਖਾਂ ਦੀ ਨੁਮਾਇੰਦਗੀ ਆ ਪੰਜਾਬ ਦੇ ਵਿੱਚ, ਸਿੱਖ ਪੋਲੀਟੀਕਲ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹ ਵੀ ਉਸੇ ਜੰਗ ਦਾ ਹੀ ਇੱਕ ਹਿੱਸਾ ਆ, ਤੇ ਉਹ ਹੋਣੀ ਚਾਹੀਦੀ ਆ, ਜਿਹੜੀ ਅੱਜ ਬਿਲਕੁਲ ਖਤਮ ਹੋਈ ਨਜ਼ਰ ਆ ਰਹੀ ਆ ਪੰਜਾਬ ਦੇ ਵਿੱਚ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ, ਜਿਵੇਂ ਅਸੀਂ ਪੰਜਾਬ ਦੇ ਪਰਸਪੈਕਟਿਵ ਤੋਂ ਵੀ ਥੋੜ੍ਹੀ ਜਿਹੀ ਗੱਲ ਕੀਤੀ ਹੈ, ਮੈਂ ਇਸੇ ਹਵਾਲੇ ਨਾਲ ਮਤਲਬ ਅੱਜ ਇੱਕ ਸਾਊਥ ਇੰਡੀਆ ਦੇ ਆਗੂ ਹੈਗੇ ਆ ਤੇਲੰਗਾਨਾ, ਜਿਨ੍ਹਾਂ ਦਾ ਮਤਲਬ BRS ਨਾਲ ਸੰਬੰਧ ਹੈਗਾ, ਉਹਨਾਂ ਦਾ KT ਰਾਮਾ ਰਾਓ, ਅਤੇ ਉਹਨਾਂ ਨੇ ਮਤਲਬ ਸਿੱਧੇ ਸਪਸ਼ਟਾਂ ਦੇ ਵਿੱਚ ਸਾਧਿਆ, ਅਤੇ ਉਹਨਾਂ ਨੇ ਕਾਂਗਰਸ ਦੇ ਉੱਤੇ ਆ ਨਿਸ਼ਾਨਾ ਕਿ ਕਾਂਗਰਸ ਆਪਣੇ ਏਜੰਡੇ ਦੇ ਉੱਤੇ ਫੇਲ ਹੋਈ ਹੈ। ਜਿਹੜੇ ਉਹਨਾਂ ਨੇ 5 ਨੁਕਾਤੀ 6 ਨੁਕਾਤੀ ਪ੍ਰੋਗਰਾਮ ਜਾਂ ਵਾਅਦੇ ਵੱਖ-ਵੱਖ ਸੂਬਿਆਂ ਦੇ ਵਿੱਚ ਲੋਕਾਂ ਦੇ ਨਾਲ ਕੀਤੇ ਆ, ਉਹ ਅਸਰਦਾਰ ਸਾਬਤ ਨਹੀਂ ਹੋ ਰਹੇ, ਅਤੇ BJP ਜਿਹੜੀ ਹੈ ਉਹ ਹਿੰਦੂਤਵਾ ਦਾ ਰੱਥ ਲੈ ਕੇ ਅੱਗੇ ਵੱਧ ਰਹੀ ਹੈ, ਅਤੇ ਉਹ ਆਪਣੇ ਏਜੰਡੇ ਦੇ ਵਿੱਚ ਕਾਮਯਾਬੀ ਨਾਲ ਅੱਗੇ ਵੱਧ ਰਹੀ ਹੈ। ਅਤੇ ਉਹਨਾਂ ਨੇ ਇੱਕ ਇਸ ਗੱਲ ਦੇ ਜਵਾਬ ਦੇ ਵਿੱਚ ਉਹ ਕੀਤਾ ਵੀ ਹੁਣ ਕਾਂਗਰਸ ਤੋਂ ਲੋਕਾਂ ਨੂੰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ, ਅਤੇ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਕਰਦੀਆਂ ਨੇ ਜਾਂ ਉਹ ਕਰ ਸਕਦੀਆਂ ਨੇ, ਅਤੇ ਉਹ ਹੀ ਇਵੈਂਚੁਅਲੀ ਭਾਰਤ ਦੇ ਵਿੱਚ BJP ਦਾ ਬਦਲ ਬਣ ਸਕਦੀਆਂ ਨੇ। ਸੋ ਪਹਿਲਾਂ ਇਸ ਬਿਆਨ ਤੋਂ ਅਸੀਂ ਸ਼ੁਰੂਆਤ ਕਰਦੇ ਹਾਂ, ਅਤੇ ਫਿਰ ਅਸੀਂ ਅੱਗੇ ਦੇਖਦੇ ਹਾਂ ਵੀ ਇਹਦੇ ਹੋਰ ਮਾਇਨੇ ਕੀ ਹੈਗੇ ਆ। ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਬਿਆਨ ਦੀ, ਉਹਨਾਂ ਦਾ ਸਪਸ਼ਟ ਆ ਵੀ ਜਿਹੜਾ BJP ਦਾ ਇਹ ਵਿਕਟਰੀ ਵਹੀਕਲ ਆ ਜਿਹੜਾ ਰਨ ਹੋ ਰਿਹਾ ਪੂਰੇ ਭਾਰਤ ਦੇ ਵਿੱਚ, ਜੇ ਉਹਨੂੰ ਕੋਈ ਰੋਕ ਸਕਦਾ ਆ ਤੇ ਉਹ ਸਿਰਫ ਤੇ ਸਿਰਫ ਜਿਹੜੀਆਂ ਰੀਜਨਲ ਪਾਰਟੀਜ਼ ਆ ਉਹ ਰੋਕ ਸਕਦੀ ਆ, ਤੇ ਜਿਹੜੀ ਕਾਂਗਰਸ ਆ ਉਹਦੇ ਫੇਲੀਅਰ ਦੇ ਬਹੁਤ ਸਾਰੇ ਕਾਰਨ ਆ, ਤੇ ਵੀ ਹੁਣ ਕਾਂਗਰਸ ਜਿਹੜੀ ਆ ਉਹਦੇ 'ਚ ਸਮਰੱਥਾ ਨਹੀਂ ਰਹੀ ਕਿ ਉਹ BJP ਦੀ ਓਪੋਜੀਸ਼ਨ ਬਣ ਸਕੇ ਜੀ। ਤੇ ਇਹ ਇੱਕ ਰਿਐਲਿਟੀ ਆ ਜਿਹੜੀ ਹੁਣ ਦੀ ਨਹੀਂ ਆ। ਜਿਵੇਂ ਇਹ ਜਦੋਂ ਲੋਕ ਸਭਾ ਦੀਆਂ ਚੋਣਾਂ ਵੀ ਸੀ ਉਦੋਂ ਵੀ ਇਹ ਗੱਲ ਆਪਣੇ ਪਲੇਟਫਾਰਮ ਤੋਂ ਵੀ ਅਸੀਂ ਵਾਰ-ਵਾਰ ਕੀਤੀ ਆ, ਤੇ ਹੋਰ ਵੀ ਮਤਲਬ ਬੜੇ ਜਿਹੜੇ ਪੋਲੀਟੀਕਲ ਥਿੰਕਰਸ ਨੇ ਉਹ ਇਹ ਗੱਲ ਕਹਿ ਰਹੇ ਸੀ ਕਿ ਕਾਂਗਰਸ ਜਿਹੜੀ ਆਪਣਾ ਸਮਾਂ ਵਿਹਾਰ ਚੁੱਕੀ ਆ, ਤੇ ਕਾਂਗਰਸ ਜੇ ਉੱਥੇ BJP ਨੂੰ ਥੋੜ੍ਹਾ ਬਹੁਤਾ ਡੈਂਟ ਪਿਆ ਵੀ ਤਾਂ ਉਹਦੇ 'ਚ ਸਭ ਤੋਂ ਵੱਡਾ ਫੈਕਟਰ ਰੀਜਨਲ ਪਾਰਟੀਜ਼ ਦਾ ਸੀ। ਤੇ ਹੁਣ ਵੀ ਜਿਹੜਾ BJP ਦੀ ਓਪੋਜੀਸ਼ਨ ਜੇ ਕੋਈ ਬਣ ਸਕਦਾ ਆ, ਇੰਡੀਅਨ ਜਿਹੜਾ ਸਿਸਟਮ ਹੈਗਾ ਉਹਦੀ ਜਿਹੜੀ ਮੇਨਸਟ੍ਰੀਮ ਪੋਲੀਟਿਕਸ ਆ, ਮੈਂ ਉਹਦੀ ਗੱਲ ਕਰ ਰਿਹਾ ਜੀ, ਤਾਂ ਉਹ ਸਿਰਫ ਤੇ ਸਿਰਫ ਰੀਜਨਲ ਪਾਰਟੀਜ਼ ਨੇ, ਰੀਜਨਲ ਐਸਪੀਰੇਸ਼ਨਸ ਨੇ, ਜਿਹੜੀਆਂ ਕਿ BJP ਦੀ ਜਿਹੜੀ ਹਿੰਦੂ ਰਾਸ਼ਟਰ ਦੀ ਜਿਹੜੀ ਪੋਲਿਸੀ ਆ
ਤੇ ਇੰਡੀਅਨ ਨੈਸ਼ਨਲਿਜ਼ਮ ਦੀ ਪਾਲਿਸੀ ਆ ਵੀ ਉਹਦਾ ਕਾਊਂਟਰ ਵੇਟ ਹੋ ਸਕਦੀ ਆ ਜਿਹੜੀ ਰੀਜਨਲ ਐਸਪੀਰੇਸ਼ਨ ਆ। ਉਹਦੇ 'ਚ ਜਿਵੇਂ ਅਸੀਂ ਪੰਜਾਬ ਦੀ ਉਦਾਹਰਨ ਨਾਲ ਇਸ ਗੱਲ ਨੂੰ ਸਮਝੀਏ, ਹੁਣ ਪੰਜਾਬ ਇੱਕ ਖਿੱਤਾ ਆ ਤਾਂ ਪੰਜਾਬ ਦੇ ਜਿਹੜੇ ਪੋਲੀਟੀਕਲ ਇੰਟਰਸਟ ਨੇ ਵੀ ਉਹਨਾਂ ਦਾ ਹਮੇਸ਼ਾ ਕਲੈਸ਼ ਰਹਿੰਦਾ ਆ ਸੈਂਟਰ ਦੀ ਗਵਰਨਮੈਂਟ ਦੇ ਨਾਲ। ਤਾਂ ਇਹ ਇਕੱਲਾ ਪੰਜਾਬ 'ਚ ਨਹੀਂ, ਤੁਸੀਂ ਬੰਗਾਲ ਦੇ ਵਿੱਚ ਦੇਖੋ ਹੁਣ ਕਿੰਨਾ ਟਕਰਾਅ ਜਿਹੜਾ ਆ ਮਮਤਾ ਬੈਨਰਜੀ ਦਾ ਲਗਾਤਾਰ ਬੀਜੇਪੀ ਦੇ ਨਾਲ ਚੱਲ ਰਿਹਾ ਆ। ਇਸੇ ਤਰੀਕੇ ਦੇ ਨਾਲ ਸਾਊਥ ਦੇ ਵਿੱਚ ਕਾਰਨ ਇਹ ਆ ਵੀ ਜਿਹੜਾ ਇੰਡੀਆ ਦੀ ਜਿਹੜੀ ਸੈਂਟਰਲ ਪੋਲਿਟਿਕਸ ਰਹੀ ਆ ਮੁੱਢ ਤੋਂ, ਉਹ ਸਿਰਫ ਤੇ ਸਿਰਫ ਉਹਦੇ 'ਚ ਜਿਹੜੀ ਜਿਹੜਾ ਡੋਮੀਨੇਟ ਕੀਤਾ ਸਭ ਤੋਂ ਵੱਧ ਕਿਸੇ ਨੇ, ਤਾਂ ਉਹ ਕੀਤਾ ਆ ਜਿਹੜੀ ਕਾਓ ਬੈਲਟ ਆ ਉਹਨੇ। ਤੇ ਕਾਓ ਬੈਲਟ ਦਾ ਜਿਹੜਾ ਜੇ ਅਸੀਂ ਮਤਲਬ ਦੇਖਣਾ ਹੋਵੇ ਤਾਂ ਕਾਓ ਬੈਲਟ ਦੀਆਂ ਇਹ ਲਗਭਗ 7 ਤੋਂ 8 ਸਟੇਟਸ ਬਣਦੀਆਂ ਨੇ, ਤੇ ਜਿਹੜੀਆਂ ਬਾਕੀ ਦੀਆਂ ਇੰਡੀਆ ਦੀ ਪੈਰੀਫੇਰੀ ਦੇ ਉੱਤੇ ਸਟੇਟਸ ਹੈਗੀਆਂ, ਸਾਊਥ ਦੀਆਂ ਹੋ ਜਾਣ, ਨਾਰਥ ਈਸਟ ਦੀਆਂ ਹੋ ਜਾਣ, ਜਾਂ ਇੱਧਰ ਅਸੀਂ ਗੱਲ ਕਰਨੀ ਹੋਵੇ ਪੰਜਾਬ ਜੰਮੂ ਕਸ਼ਮੀਰ ਇਹ ਹੋ ਜਾਣ, ਤਾਂ ਇਹਨਾਂ ਦੇ ਵਿੱਚ ਮਤਲਬ ਇਹਨਾਂ ਦੇ ਵਿੱਚ ਜਿਹੜੀ ਸੈਪਰੇਟਿਜ਼ਮ ਦੀ ਭਾਵਨਾ ਪ੍ਰਫੁੱਲਤ ਹੋਈ ਆ, ਉਹਦੇ 'ਚ ਕਾਰਨ ਵੀ ਇਹੀ ਰਿਹਾ ਆ ਵੀ ਜਿਹੜੀ ਇੰਡੀਅਨ ਸੈਂਟਰਲ ਪੋਲਿਟਿਕਸ ਆ ਉਹਨਾਂ ਸਿਰਫ ਤੇ ਸਿਰਫ ਜਿਹੜੀ ਕਾਓ ਬੈਲਟ ਆ ਉਹਦੇ ਹਿੱਤ ਪੂਰੇ, ਉਹਦੇ ਇੰਟਰਸਟ ਪੂਰੇ, ਤੇ ਉਹਦੇ ਹਿੱਤ ਜਾਂ ਉਹਦੇ ਇੰਟਰਸਟ ਪੂਰਨ ਦੇ ਲਈ ਜਿਹੜੀ ਲੁੱਟ ਆ ਉਹ ਇਹਨਾਂ ਬਾਕੀ ਸਾਰੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਖਿੱਤੇ ਆ ਸਾਰੇ ਉਹਨਾਂ ਦੀ ਕੀਤੀ ਹੈ। ਕਿਸੇ ਦੀ ਕਿਸੇ ਤਰੀਕੇ ਨਾਲ ਕੀਤੀ ਹੈ, ਕਿਸੇ ਦੀ ਕਿਸੇ ਤਰੀਕੇ ਨਾਲ ਕੀਤੀ ਆ। ਤੇ ਉਹ ਲੁੱਟ ਕਰਨ ਦਾ ਕਾਰਨ ਕੀ ਸੀ? ਕਿਉਂਕਿ ਜਿਹੜੀ ਮਤਲਬ ਇਹਨਾਂ ਦੀ ਜਿਹੜੀ ਸਾਰੀ ਇਹ ਪਾਲਿਸੀ ਆ ਉਹਦੇ 'ਚ ਜਿਹੜੀ ਕਾਓ ਬੈਲਟ ਵਾਲੀ ਹਿੰਦੂ ਆਬਾਦੀ ਆ ਵੀ ਇਹ ਉਹਨੂੰ ਸਭ ਤੋਂ ਵੱਧ ਜਿਹੜਾ ਇਹਨਾਂ ਦਾ ਕਨਸੈਪਟ ਸੀ ਹਿੰਦੂ ਰਾਸ਼ਟਰ ਵਾਲਾ ਵੀ ਉਹਦੇ ਨੇੜੇ ਮੰਨਦੇ ਆ। ਜਿਹੜੀ ਬਾਕੀ ਖਿੱਤਿਆਂ ਦੇ ਵਿੱਚ ਰਹਿੰਦੀਆਂ ਜਿਹੜੀਆਂ ਹੋਰ ਕੌਮੀ ਪਛਾਣਾਂ ਨੇ, ਨਾਰਥ ਈਸਟ ਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਟਰਾਈਬਲਸ ਨੇ, ਜਾਂ ਉੱਥੋਂ ਦੇ ਜਿਹੜੇ ਹੋਰ ਵੱਖ-ਵੱਖ ਪਛਾਣਾਂ ਵਾਲੇ ਲੋਕ ਨੇ ਉਹ ਹੋ ਜਾਣ, ਕਸ਼ਮੀਰ ਦੇ ਵਿੱਚ ਮੁਸਲਿਮ ਨੇ, ਕਸ਼ਮੀਰ ਇਹ ਮੈਨੂੰ ਲੱਗਦਾ ਵੀ ਇੱਕੋ ਇੱਕ ਜਿਹੜੀ ਮੁਸਲਿਮ ਮੈਜੋਰਿਟੀ ਖਿੱਤਾ ਆ ਇੰਡੀਆ ਦੀ ਓਕੂਪੇਸ਼ਨ ਦੇ ਵਿੱਚ, ਤੇ ਪੰਜਾਬ ਦੇ ਸਿੱਖ ਮੈਜੋਰਿਟੀ 'ਚ ਨੇ। ਤਾਂ ਇਹਨਾਂ ਖਿੱਤਿਆਂ ਦੀ ਜਿਹੜੀ ਪੋਪੂਲੇਸ਼ਨ ਆ ਉਹਦੇ ਨਾਲ ਉਹਨੂੰ ਕੋਈ ਬਹੁਤਾ ਸਰੋਕਾਰ ਨਹੀਂ ਸੀ। ਤੇ ਇਸੇ ਤਰ੍ਹਾਂ ਜਿਹੜਾ ਤਾਮਿਲ ਵਾਲਾ ਜਿਹੜਾ ਸਾਊਥ ਵਾਲਾ ਸਾਰਾ ਹਿੱਸਾ ਆ ਉਹਦੇ ਵਿੱਚ ਵੀ ਜਿਹੜੀ ਉਹਨਾਂ ਦੀ ਆਈਡੈਂਟੀਟੀ ਆ ਉਹ ਜਿਹੜੀ ਹਿੰਦੂ ਰਾਸ਼ਟਰ ਵਾਲੀ ਜਿਹੜੀ ਸਾਰੀ ਪਾਲਿਸੀ ਆ ਉਹਦੇ ਨਾਲ ਉਹ ਮੇਲ ਅਲਾਈਨ ਨਹੀਂ ਸੀ ਹੁੰਦੀ ਉਹਦੇ ਨਾਲ, ਕਿਉਂਕਿ ਉਹਨਾਂ ਦੀ ਜਿਹੜੀ ਭਾਸ਼ਾ ਆ ਉਹ ਹਿੰਦੀ ਦੇ ਨਾਲ ਉਹਦਾ ਕਿਤੇ ਵੀ ਨੇੜਲਾ ਸੰਬੰਧ ਨਹੀਂ ਹੈ ਜੀ। ਤੇ ਮਤਲਬ ਇਹ ਸਾਰੇ ਦੇ ਕਰਕੇ ਜਿਹੜਾ ਸਭ ਤੋਂ ਵੱਧ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਡੋਮੀਨੈਂਸ ਰਹੀ ਉਹ ਇਹਦੀ ਰਹੀ, ਜਿਹਦੇ ਕਰਕੇ ਜਿਹੜੇ ਬਾਕੀ ਸਾਰੇ ਖਿੱਤੇ ਆ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਆ ਉਹਦੇ ਵਿੱਚ ਜਿਹੜੀ ਸੈਪਰੇਟਿਜ਼ਮ ਦੀ ਭਾਵਨਾ ਆ ਉਹ ਲਗਾਤਾਰ 1947 ਤੋਂ ਬਾਅਦ ਜਿੱਦਾਂ ਇਹਨਾਂ ਦੀ ਡੋਮੀਨੈਂਸ ਵੱਧਦੀ ਗਈ ਉਹਦੇ ਅੰਦਰ ਸੈਪਰੇਟਿਜ਼ਮ ਦੀ ਜਿਹੜੀ ਭਾਵਨਾ ਆ ਪ੍ਰਫੁੱਲਤ ਹੁੰਦੀ ਗਈ। ਤੇ ਉਹਨਾਂ ਭਾਵਨਾਵਾਂ ਨੂੰ ਫਿਰ ਰੋਕਣ ਦੇ ਲਈ, ਉਹਨਾਂ ਨੂੰ ਖਤਮ ਕਰਨ ਦੇ ਲਈ ਇਹਨਾਂ ਨੇ ਮਤਲਬ ਸਿਰੇ ਦੇ ਡਰੈਕੋਨੀਅਨ ਲੋਜ਼ ਲੈ ਕੇ ਆਏ। ਇਹਨਾਂ ਨੇ ਸਿਰੇ ਦਾ ਜ਼ੁਲਮ ਕੀਤਾ ਇੰਡੀਅਨ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹਨਾਂ, ਤੇ ਮਤਲਬ ਵੀ ਸਾਰੀਆਂ ਹੱਦਾਂ ਮੁਕਾਈਆਂ। ਸਿਰਫ ਪੰਜਾਬ 'ਚ ਨਹੀਂ, ਕਸ਼ਮੀਰ 'ਚ ਹੋਵੇ, ਨਾਰਥ ਈਸਟ ਦੇ ਵਿੱਚ ਹੋਵੇ, ਵੀ ਨਾਰਥ ਈਸਟ ਦੇ ਵਿੱਚ ਵੀ ਅਸੀਂ ਸੁਣਦੇ ਆ ਵੀ ਮਾਓਇਸਟ ਕਹਿ ਕੇ ਜਿਹੜੇ ਪਿੰਡਾਂ ਦੇ ਪਿੰਡ ਆ, ਛੱਤੀਸਗੜ੍ਹ ਵਰਗਾ ਏਰੀਆ ਹੋ ਗਿਆ ਜਾਂ ਇੱਥੇ ਸਾਰੇ ਵੀ ਪਿੰਡਾਂ ਦੇ ਪਿੰਡ ਇਹਨਾਂ ਨੇ ਕਤਲ ਕੀਤੇ ਆ ਜੀ। ਮਤਲਬ ਇਹ ਸਾਰੇ ਦੇ ਵਿੱਚ ਹੁਣ ਜਿਹੜਾ ਕਾਊਂਟਰ ਵੇਟ ਆ ਇਹ ਹਿੰਦੂ ਰਾਸ਼ਟਰ ਵਾਲੀ ਜਿਹੜੀ ਸਾਰੀ ਇਹ ਪੋਲੀਟੀਕਲ ਪਾਲਿਸੀ ਆ ਉਹਦੇ ਤੇ ਬੀਜੇਪੀ ਚੱਲ ਰਹੀ ਆ। ਉਹਦੇ ਤੇ ਜਿਹੜੀ ਪੋਪੂਲੇਸ਼ਨ ਉਹਦੇ ਨਾਲ ਜੁੜ ਸਕਦੀ ਆ ਉਹ, ਕਿਉਂਕਿ ਉਹਦੀ ਗਿਣਤੀ ਵੱਧ ਆ ਤੇ ਉਹਨਾਂ ਨੂੰ ਉਹ ਆਪਣੇ ਐਜ਼ ਅ ਵੋਟ ਬੈਂਕ ਯੂਜ਼ ਕਰ ਰਹੀ ਆ। ਬਾਕੀ ਜਿਹੜਾ ਹੋਰ ਇੱਕ ਬੜਾ ਅਸੀਂ ਕਹਿ ਸਕਦੇ ਹਾਂ ਕਿ ਇਸ ਕਾਓ ਬੈਲਟ ਦੇ ਵਿੱਚ ਜਿਹੜੀ ਉਹ ਪੋਪੂਲੇਸ਼ਨ ਆ ਜਿਹੜੀ ਅਨਪੜ੍ਹ ਆ, ਜਿਹੜੀ ਬੜੀ ਗਰੀਬੀ ਦੇ ਵਿੱਚ ਰਹਿ ਰਹੀ ਆ, ਉਹਨੂੰ ਭਾਵੇਂ ਕੁਛ ਮੋਦੀ ਜਿਹੜਾ ਕੁਛ ਪੈਸੇ ਉਹਦੇ ਖਾਤੇ 'ਚ ਪਾ ਦਿੰਦਾ ਹੈ ਜਾਂ ਹੋਰ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਅਸੀਂ ਜਾਣਦੇ ਆ ਕਿ ਕਿਵੇਂ ਜਿਹੜੀਆਂ ਵੋਟਾਂ ਨੇ ਉਹ ਖਰੀਦੀਆਂ ਜਾਂਦੀਆਂ ਆ, ਵੀ ਲੋਕਾਂ ਦਾ ਜਿਹੜਾ ਮਾਨਸਿਕ ਉਹਨਾਂ ਦਾ ਪੱਧਰ ਆ ਉਹ ਇਸ ਲੈਵਲ ਦਾ ਆ। ਤੇ ਉਹਦੇ 'ਚ ਮਤਲਬ ਉਹ ਸਾਰੇ ਜੋੜ ਤੋੜ ਕਰਕੇ ਬੀਜੇਪੀ ਸੱਤਾ 'ਚ ਆ ਰਹੀ ਆ। ਤੇ ਉਹਦੇ ਜਿਹੜੀ ਇਹ ਸਟੇਟਮੈਂਟ ਆ ਫਿਰ ਉਹ ਸਹੀ ਗੱਲ ਆ ਉਹਨਾਂ ਦੀ ਬਿਲਕੁਲ, ਵੀ ਫਿਰ ਜੇ ਇਹਨੂੰ ਕੋਈ ਰੋਕ ਸਕਦਾ ਆ ਤਾਂ ਜਿਹੜੀਆਂ ਇਹ ਰੀਜਨਲ ਐਸਪੀਰੇਸ਼ਨਸ ਜਿਹੜੇ ਖਿੱਤਿਆਂ ਦੇ ਵਿੱਚ ਹੈਗੀਆਂ, ਜਿਹੜੀਆਂ ਉਹਨਾਂ ਦੀਆਂ ਰੀਜਨਲ ਪਾਰਟੀਆਂ ਆ ਉਹ ਰੋਕ ਸਕਦੀਆਂ। ਪਰ ਅਮਰਵੀਰ ਸਿੰਘ ਜੀ, ਜੋ ਪੰਜਾਬ 'ਚ ਹੋਇਆ ਇਹ ਭਾਰਤ ਦੇ ਹੋਰ ਬੜੇ ਸਾਰੇ ਸੂਬਿਆਂ 'ਚ ਵੀ ਹੋਇਆ। ਵੀ ਜਿੱਥੇ ਜਿਹੜੀਆਂ ਰੀਜਨਲ ਪਾਰਟੀ ਸੀ ਉਹਨਾਂ ਨੂੰ ਜਿਹੜਾ ਬੀਜੇਪੀ ਨੇ ਇੱਕ ਕਰਕੇ ਜਿਹੜਾ ਆ ਉਹਨਾਂ ਨੂੰ ਖਤਮ ਕੀਤਾ, ਸਿਮੀਲੇਟ ਕੀਤਾ। ਵੀ ਅੱਜ ਕਿਸੇ ਟਾਈਮ ਬੀਜੇਪੀ ਐਜ਼ ਅ ਲਿਟਲ ਬ੍ਰਦਰ ਉਹਨਾਂ ਪਾਰਟੀਆਂ ਦੇ ਨਾਲ ਅਲਾਈ ਹੋਈ ਕਾਂਗਰਸ ਦੇ ਖਿਲਾਫ, ਕਿਉਂਕਿ ਕਾਂਗਰਸ ਇੱਕ ਸਭ ਤੋਂ ਵੱਡੀ ਜਮਾਤ ਸੀ। ਪਰ ਕਾਂਗਰਸ ਦੇ ਖਿਲਾਫ ਲੜਦੇ ਜਿਹੜੀਆਂ ਉਹਨਾਂ ਪਾਰਟੀਆਂ ਨੂੰ ਬੀਜੇਪੀ
ਮਤਲਬ ਆਪਣੇ 'ਚ ਜਾਂ ਤਾਂ ਜਜ਼ਬ ਕਰ ਗਈ ਉਹਨਾਂ ਦੀ ਇੱਕ ਵੱਡੀ ਲੀਡਰਸ਼ਿਪ ਦੇ ਹਿੱਸੇ ਨੂੰ, ਜਿਵੇਂ ਸਿੱਖਾਂ ਦੀ ਅਕਾਲੀ ਦਲ ਦੀ ਇੱਕ ਲੀਡਰਸ਼ਿਪ ਨੂੰ ਅਸੀਂ ਦੇਖ ਰਹੇ ਹਾਂ। ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਵੀ ਦਿੱਲੀ ਗੁਰਦੁਆਰਾ ਕਮੇਟੀ ਹੋਵੇ, ਪਟਨਾ ਸਾਹਿਬ ਬੋਰਡ ਹੋਵੇ, ਜਾਂ ਕਿਵੇਂ ਮਤਲਬ ਉਹਦੇ 'ਚ ਬੀਜੇਪੀ ਜਿਹੜੀ ਆ ਉਹਨੂੰ ਜਜ਼ਬ ਕਰ ਚੁੱਕੀ ਆ। ਹਜ਼ੂਰ ਸਾਹਿਬ ਬੋਰਡ ਦੀ ਗੱਲ ਹੁੰਦੀ ਆ ਤੇ ਇਸੇ ਤਰ੍ਹਾਂ ਦੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਦਾ ਵੀ ਜਿਹੜਾ ਹਾਲ ਆ ਉਹ ਸਾਡੇ ਸਾਹਮਣੇ ਆ। ਵੀ ਇਹੀ ਹਾਲ ਜਿਹੜਾ ਆ ਅਸੀਂ ਦੇਖ ਰਹੇ ਹਾਂ ਵੀ ਹਰਿਆਣੇ ਦੇ ਵਿੱਚ ਜਿਵੇਂ ਚੌਟਾਲਿਆਂ ਦਾ ਹੋਇਆ ਆ ਸਾਡੇ ਸਾਹਮਣੇ ਆ। ਬਿਹਾਰ 'ਚ ਜਿਹੜਾ ਆ ਉਹ ਨੀਤਿਸ਼ ਕੁਮਾਰ ਹੋਰਾਂ ਦਾ ਜੋ ਹਾਲ ਹੋਇਆ ਪਿਛਲੀਆਂ ਚੋਣਾਂ 'ਚ ਉਹ ਅਸੀਂ ਦੇਖਿਆ ਵੀ ਏਦਾਂ ਹੀ ਜਿਹੜੀਆਂ ਸਾਰੀਆਂ ਮਤਲਬ ਬੜੀ ਥਾਵਾਂ ਤੇ ਜਿਹੜੀਆਂ ਰੀਜਨਲ ਪਾਰਟੀ ਸੀ ਉਹਨਾਂ ਨੂੰ ਬੀਜੇਪੀ ਜਿਹੜੀ ਆ ਉਹਨੇ ਖਤਮ ਕੀਤਾ। ਤੇ ਮਤਲਬ ਵੀ ਉਹ ਬੀਜੇਪੀ ਦਾ ਇਹ ਸਾਰਾ ਪਲਾਨ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਉਹਦੇ ਰਾਹ ਦਾ ਰੋੜਾ ਜੇ ਕੋਈ ਬਣ ਸਕਦਾ ਤਾਂ ਇਹ ਰੀਜਨਲ ਪਾਰਟੀਜ਼ ਬਣ ਸਕਦੀਆਂ ਤੇ ਉਹਨਾਂ ਨੂੰ ਖਤਮ ਕੀਤਾ। ਤਾਂ ਹੁਣ ਜਿਹੜੀ ਗੱਲ ਸਾਊਥ ਦੇ ਵਿੱਚੋਂ ਆ ਰਹੀ ਹੈ ਕਿ ਫਿਰ ਜੇ ਇਹਨਾਂ ਨੂੰ ਰੋਕਣਾ ਹੈ ਤਾਂ ਰੀਜਨਲ ਜਿਹੜੇ ਇਹ ਖਿੱਤੇ ਨੇ ਇਹਨਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀ ਆਪਣੀ ਪੋਲੀਟੀਕਲ ਲੀਡਰਸ਼ਿਪ ਆ ਉਹ ਦੁਬਾਰਾ ਸਟੈਬਲਿਸ਼ ਕਰਨੀ ਪੈਣੀ ਹੈ। ਤੇ ਹੁਣ ਪੰਜਾਬ ਦੇ ਸੰਦਰਭ ਦੇ ਵਿੱਚ ਵੀ ਇਹੀ ਆ ਵੀ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਬੀਜੇਪੀ ਦਾ ਜਿਹੜਾ ਵੋਟ ਸ਼ੇਅਰ ਆ ਉਹ ਲਗਾਤਾਰ ਵੱਧ ਰਿਹਾ ਆ ਪੰਜਾਬ ਦੇ ਵਿੱਚ ਵੀ, ਤੇ ਅਕਾਲੀ ਦਲ ਜਿਹੜਾ ਆ ਉਹ ਲਗਾਤਾਰ ਉਹਦਾ ਵੋਟ ਸ਼ੇਅਰ ਵੀ ਘਟਿਆ ਤੇ ਉਹ ਬਿਲਕੁਲ ਇਸ ਸਮੇਂ ਡੀਫੰਕਟ ਹੋਈ ਬੋਡੀ ਆ। ਤਾਂ ਇਸ ਸਮੇਂ ਅਸੀਂ ਕਹਿਣਾ ਹੋਵੇ ਤਾਂ ਸਿੱਖਾਂ ਦੀ ਕੋਈ ਵੀ ਜਿਹੜੀ ਭਾਰਤੀ ਮੁੱਖ ਧਾਰਾ ਦੇ ਵਿੱਚ ਕੋਈ ਪੋਲੀਟੀਕਲ ਨੁਮਾਇੰਦਗੀ ਨਹੀਂ ਆ। ਤੇ ਹੁਣ ਇਹ ਸਾਰੇ ਦੇ ਵਿੱਚ ਜਿਵੇਂ ਮਤਲਬ ਅਮਰਤਪਾਲ ਸਿੰਘ ਹੋਰਾਂ ਦੇ ਪਰਿਵਾਰ ਵੱਲੋਂ ਜਿਹੜਾ ਇੱਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ, ਮਤਲਬ ਉਹਦੇ ਬਾਰੇ ਵੱਖੋ ਵੱਖ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਆ। ਤਾਂ ਅਮਰਤਪਾਲ ਸਿੰਘ ਨੂੰ ਅਸੀਂ ਦੇਖਿਆ ਵੀ ਵੱਡੇ ਪੱਧਰ ਤੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜੇਤੂ ਵੀ ਬਣਾਇਆ ਪਿਛਲੀਆਂ ਚੋਣਾਂ ਦੇ ਵਿੱਚ, ਪਰ ਜਿਹੜੇ ਅੱਜ ਦੇ ਨਤੀਜੇ ਆਏ ਆ ਉਹ ਵੀ ਇੱਕ ਸਬਕ ਉਹਨਾਂ ਦੇ ਲਈ ਆ। ਜਿਹੜਾ ਇੰਜੀਨੀਅਰ ਰਾਸ਼ਿਦ ਆ ਜਾਂ ਹੋਰ ਬੰਦੇ ਐਵੇਂ ਮਤਲਬ ਉਹਨਾਂ ਨੇ ਤੁਹਾਨੂੰ ਯਾਦ ਹੋਣਾ ਕਿ ਜੇਲ੍ਹ 'ਚ ਬੈਠੇ ਨੂੰ ਚੋਣਾਂ ਉਹਨੂੰ ਜਿਤਾਈਆਂ ਸੀ, ਤਾਂ ਉਹਨਾਂ ਨੇ ਇੱਕ ਆਪਣਾ ਵੱਖਰਾ ਧੜਾ ਬਣਾ ਕੇ ਇੰਡੀਪੈਂਡੈਂਟ ਵਜੋਂ ਮਤਲਬ ਵੱਡੇ ਪੱਧਰ ਤੇ ਉਮੀਦਵਾਰ ਇਹਨਾਂ ਚੋਣਾਂ 'ਚ ਉਤਾਰੇ, ਪਰ ਇਸ ਵਾਰ ਉਹਨਾਂ ਨੂੰ ਲੋਕਾਂ ਦਾ ਉਹ ਰਿਸਪੌਂਸ ਨਹੀਂ ਮਿਲਿਆ। ਤੇ ਇਸੇ ਤਰ੍ਹਾਂ ਦੇ ਨਾਲ ਅਮਰਤਪਾਲ ਸਿੰਘ ਹੋਰੀ ਪਿਛਲੀ ਵਾਰ ਚੋਣਾਂ ਜਿੱਤੇ, ਪਰ ਉਹ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਪਾਰਟੀ ਬਣਾਈ ਆ, ਕੀ ਉਸ ਪਾਰਟੀ ਨੂੰ ਅੱਗੇ ਲੋਕਾਂ ਦਾ ਉਹੋ ਜਿਹਾ ਰਿਸਪੌਂਸ ਮਿਲੂਗਾ ਜਾਂ ਨਹੀਂ, ਇਹ ਵੀ ਵੱਡਾ ਸਵਾਲ ਆ। ਤੇ ਦੂਜਾ ਸਵਾਲ ਇਹ ਆ ਵੀ ਜਿਹੜੀ ਇਹ ਸਪੇਸ ਜਾਂ ਵੈਕਿਊਮ ਕ੍ਰੀਏਟ ਹੋਇਆ ਉਹਨੂੰ ਕੋਈ ਇੱਕ ਬੰਦਾ ਜਾਂ ਕੋਈ ਇੱਕ ਪਾਰਟੀ ਦਾਅਵਾ ਕਰੇ ਕਿ ਮੈਂ ਭਰ ਸਕਦਾ ਕੀ ਅਪਰੋਚ ਸਹੀ ਆ। ਤੇ ਚਾਹੀਦਾ ਤਾਂ ਇਸ ਸਮੇਂ ਇਹ ਆ ਵੀ ਜਿਹੜੀਆਂ ਸਾਰੀਆਂ ਸਿੱਖ ਧਿਰਾਂ ਹੈਗੀਆਂ ਨੇ, ਪੰਥਕ ਧਿਰਾਂ ਨੇ, ਕਿਉਂਕਿ ਅਕਾਲੀ ਦਲ ਦਾ ਜਿਹੜਾ ਖਤਮ ਹੋਣਾ ਆ ਬਾਦਲ ਦਲ ਦਾ ਅਸੀਂ ਕਹਿ ਸਕਦੇ ਹਾਂ ਵੀ ਉਹ ਜਿੱਥੇ ਬੀਜੇਪੀ ਦੇ ਲਈ ਤਾਂ ਫਾਇਦੇਮੰਦ ਹੈ ਹੀ ਹੈ, ਬੀਜੇਪੀ ਦੇ ਤਾਂ ਇਹ ਪ੍ਰੋਜੈਕਟ ਹੈਗਾ ਹੀ ਹੈਗਾ ਸੀ, ਪਰ ਸਿੱਖਾਂ ਦੇ ਲਈ ਵੀ ਇਹ ਆ ਵੀ ਜਿਹੜੀ ਜੇ ਉਹ ਖਤਮ ਹੋਈ ਆ ਤਾਂ ਸਿਰਫ ਇਸ ਕਰਕੇ ਨਹੀਂ ਕਿ ਬੀਜੇਪੀ ਕਰਕੇ ਇੱਕ ਲੰਮੇ ਸਮੇਂ ਦੇ ਵਿੱਚ ਜਿਹੜੇ ਸਿੱਖ ਮਨ ਆ ਉਹਨਾਂ ਦੇ ਵਿੱਚੋਂ ਵੀ ਇਹ ਪਾਰਟੀ ਲੈ ਗਈ ਸੀ। ਤੇ ਉਹ ਜਿਹੜਾ ਵੈਕਿਊਮ ਉਹਦੇ ਨਾਲ ਬਣਿਆ ਆ ਉਹਨੂੰ ਭਰਨਾ ਹੁਣ ਮੈਨੂੰ ਨਹੀਂ ਲੱਗਦਾ ਕਿ ਜੇ, ਕਿਉਂਕਿ ਬੜੇ ਮਤਲਬ ਅੱਜ ਤੁਸੀਂ ਗੱਲਾਂ ਸੁਣੋ ਤਾਂ ਹਰ ਬੰਦੇ ਦੇ ਮਨ 'ਚ ਜਿਹੜਾ ਵੀ ਕੋਈ ਪਾਰਟੀ ਆ ਸਿੱਖਾਂ ਦੇ ਵਿੱਚ ਇਸ ਸਮੇਂ ਵਿਚਰ ਰਹੀ ਆ ਉਹਨੂੰ ਇਹ ਲੱਗ ਰਿਹਾ ਕਿ ਮੇਰੇ ਕੋਲ ਮੌਕਾ ਆ ਵੀ ਹੁਣ ਵੈਕਿਊਮ ਆ ਤੇ ਇਸ ਖਲਾਅ ਨੂੰ ਮੈਂ ਭਰ ਕੇ ਤੇ ਮੈਂ ਪਤਾ ਨਹੀਂ ਮਤਲਬ ਇਹਦੇ ਚੋਂ ਲੀਡਰ ਬਣ ਜਾਊਗਾ। ਤਾਂ ਇਹ ਜਿਹੜੀ ਅਪਰੋਚ ਆ ਇਹਦੇ 'ਚ ਅਲਟੀਮੇਟਲੀ ਜਾ ਕੇ ਫਿਰ ਤੁਹਾਡਾ ਫੇਲੀਅਰ ਹੋਣਾ ਆ। ਤੁਸੀਂ ਇਹ ਦੇਖੋ ਵੀ ਜਿਹੜਾ ਬੀਜੇਪੀ ਆ ਉਹ ਕਿੰਨਾ ਵੱਡਾ ਆਰਗੇਨਾਈਜ਼ਡ ਸਟਰਕਚਰ ਆ ਉਹਦਾ, ਉਹ ਮਤਲਬ ਗ੍ਰਾਸ ਰੂਟ ਤੱਕ ਉਹਨਾਂ ਦਾ ਕੈਡਰ ਬਿਲਡਿੰਗ ਹੋਈ ਆ ਉਹਨਾਂ ਦੀ, ਭਾਵੇਂ ਉਹ RSS ਦੇ ਰਾਹੀਂ ਪਹਿਲਾਂ ਹੋਈ ਹੋਵੇ, ਹੁਣ ਬੀਜੇਪੀ ਦਾ ਉਹ ਸਟਰਕਚਰ ਆ ਜਿਹੜਾ ਸਾਰਾ। ਤੁਸੀਂ ਜੇ ਉਹਨੂੰ ਟੱਕਰ ਦੇਣੀ ਆ ਤਾਂ ਤੁਹਾਨੂੰ ਇੱਕ ਬੜੀ ਸਮੂਹਕ ਜਿਹੜੀ ਯੂਨਾਈਟਿਡ ਆਰਗੇਨਾਈਜ਼ਡ ਲੀਡਰਸ਼ਿਪ ਚਾਹੀਦੀ ਆ, ਤੇ ਜਿਹਦੇ ਲਈ ਤੁਸੀਂ ਮਤਲਬ ਕੋਈ ਇੱਕ ਧਿਰ ਇਹ ਦਾਅਵਾ ਨਹੀਂ ਕਰ ਸਕਦੀ ਕਿ ਮੈਂ ਇਸ ਵੈਕਿਊਮ ਦੇ ਵਿੱਚ ਇਕੱਲਾ ਇਸ ਖਲਾਅ ਨੂੰ ਭਰ ਸਕਦਾ। ਮੈਨੂੰ ਲੱਗਦਾ ਕਿ ਸਿਆਣਪ ਇਹ ਹੋਊਗੀ ਵੀ ਜਿਹੜੀਆਂ ਸਾਰੀਆਂ ਸਿੱਖ ਧਿਰਾਂ ਨੇ, ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਉਹਨਾਂ ਦਾ ਗ੍ਰਾਫ ਪਿਛਲੇ ਸਮੇਂ 'ਚ ਵਧਿਆ ਆ, ਵੱਡਾ ਹੋਇਆ ਆ ਉਹਨਾਂ ਦਾ ਚੋਣਾਂ ਦੇ ਵਿੱਚ, ਤੇ ਪਰ ਉਹਨਾਂ ਦੇ ਕੋਲ ਵੀ ਉਹਨਾਂ ਦੇ ਵਿੱਚ ਵੀ ਕੁਝ ਪ੍ਰੋਬਲਮਸ ਹੈਗੀਆਂ ਨੇ, ਉਹ ਵੀ ਉਹਨੂੰ ਐਡਰੈਸ ਕਰਨ। ਅਮਰਤਪਾਲ ਸਿੰਘ ਹੋਰੀ ਆ ਉਹ ਆਏ ਆ ਜੇ ਉਹਨਾਂ ਨੇ ਹੁਣ ਇਹ ਰਾਹ ਚੁਣੇ ਲਿਆ ਆ ਵੀ ਉਹ ਜਦੋਂ ਪੰਜਾਬ ਆਏ ਸੀ ਤਾਂ ਉਹਨਾਂ ਦੀ ਅਪਰੋਚ ਟੋਟਲੀ ਮਤਲਬ ਇੰਡੀਅਨ ਮੇਨਸਟ੍ਰੀਮ ਤੋਂ ਬਾਹਰ ਰਹਿਣ ਦੀ ਸੀ, ਪਰ ਹੁਣ ਸਮੇਂ ਦੇ ਨਾਲ ਜੇ ਉਹਨਾਂ ਨੇ ਇਹ ਰਾਹ ਚੁਣਿਆ ਆ ਕਿ ਮੇਨਸਟ੍ਰੀਮ ਦੀ ਪੋਲੀਟਿਕਸ 'ਚ ਆ ਰਹੇ ਆ ਤਾਂ ਉੱਥੇ ਵੀ ਉਹਨਾਂ ਨੂੰ ਵੀ ਚਾਹੀਦਾ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਉਹਦੇ ਨਾਲ ਕੋਈ ਨਾ ਕੋਈ ਜਿਹੜਾ ਆ ਗੱਲਬਾਤ ਤੋਰੀ ਜਾਵੇ। ਹੋਰ ਜਿਹੜੀਆਂ ਸਿੱਖ ਧਿਰਾਂ ਨੇ ਉਹ ਵੀ ਆਪਸ 'ਚ ਬੈਠਣ। ਇਸ ਸਮੇਂ ਇਹ ਸਮਾਂ ਆ ਵੀ ਜਦੋਂ ਆਪਣੀਆਂ ਪਰਸਨਲ ਜਿਹੜੀਆਂ ਈਗੋਜ਼ ਨੇ ਉਹਨਾਂ ਨੂੰ ਇੱਕ ਪਾਸੇ ਰੱਖਿਆ ਜਾਵੇ, ਤੇ ਇੱਕ ਜਿਹੜਾ ਜਦੋਂ ਜਿਵੇਂ 1920 ਦਾ ਉਹ ਸਮਾਂ ਸੀ ਜਦੋਂ ਸਿੱਖ ਅਕਾਲ ਤਖਤ ਸਾਹਿਬ ਤੇ ਇਕਜੁੱਟ ਹੋ ਕੇ ਬੈਠੇ, ਜਿੱਥੋਂ ਫਿਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੇ ਸਟਰਕਚਰ ਸਾਡੇ ਸਾਹਮਣੇ ਆਏ ਆ, ਤਾਂ ਹੁਣ ਇਹ ਫੇਰ ਸਮਾਂ ਆ ਵੀ ਸਿੱਖ ਇੱਕਮਤ ਹੋਣ। ਇਹ ਇੱਕ ਕ੍ਰਾਈਸਿਸ ਦਾ ਟਾਈਮ ਆ ਸਿੱਖਾਂ ਤੇ, ਇੱਕ ਚੈਲੰਜ ਦਾ ਟਾਈਮ ਵੀ ਆ
ਵੀ ਜਦੋਂ ਅਸੀਂ ਕੱਲ ਵੀ ਜਿਵੇਂ ਗੱਲ ਕੀਤੀ ਕਿ ਡਾਇਸਪੋਰਾ ਜਿਹੜਾ ਆ ਉਹਦੇ ਵਿੱਚ ਜਿਹੜੀ ਸੋਵਰੇਨਿਟੀ ਆ, ਸਿੱਖ ਪਾਤਸ਼ਾਹੀ ਆ ਪੰਜਾਬ ਦੇ ਵਿੱਚ, ਉਹਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਆ, ਪਰ ਪੰਜਾਬ ਦੇ ਵਿੱਚ ਸਿੱਖ ਲੀਡਰਸ਼ਿਪ ਟੋਟਲੀ ਮੰਨਫੀ ਨਜ਼ਰ ਆ ਰਹੀ ਆ। ਤੇ ਉਹਦੇ 'ਚ ਜੇ ਕੋਈ ਬੰਦਾ ਕਾਹਲ ਕਰੂੰਗਾ, ਕੋਈ ਵੀ ਬੰਦਾ ਹੋਵੇ, ਮਤਲਬ ਉਹ ਮੈਨੂੰ ਲੱਗਦਾ ਵੀ ਸਿੱਖ ਕੌਮ ਦਾ ਨੁਕਸਾਨ ਆ ਉਸ ਗੱਲ ਦੇ ਵਿੱਚ। ਤਾਂ ਇਸ ਸਮੇਂ ਸਿੱਖਾਂ ਨੂੰ ਬੜੇ ਸੁਹਿਰਦ ਹੋ ਕੇ, ਬੜੇ ਠਰਮੇ ਦੇ ਨਾਲ ਇੱਕ ਜਿਹੜੀ ਵਿਚਾਰ ਆ ਆਪਸ 'ਚ ਕਰਨੀ ਚਾਹੀਦੀ ਆ, ਆਪਣੀ ਈਗੋਜ਼ ਨੂੰ ਪਾਸੇ ਰੱਖ ਕੇ ਗੁਰੂ ਨੂੰ ਸਮਰਪਿਤ ਹੋ ਕੇ। ਤੇ ਜੇ ਸਿੱਖ ਇਹ ਪ੍ਰੈਕਟਿਸ ਕਰਦੇ ਆ ਮਤਲਬ ਤਾਂ ਮੈਨੂੰ ਇਹ ਲੱਗਦਾ ਕਿ ਬੜਾ ਫਰੂਟਫੁਲ ਟਾਈਮ ਆ ਸਿੱਖਾਂ ਨੂੰ। ਮੁੜ ਇਹ ਸਮਾਂ ਉੱਥੇ ਆ ਗਿਆ ਵੀ ਜਦੋਂ ਉਦੋਂ 1920 ਦੇ ਗੇੜ ਸਿੱਖ ਜਥੇਬੰਦ ਹੋਏ ਸੀ ਵੱਡੇ ਪੱਧਰ ਤੇ, ਤਾਂ ਹੁਣ ਫੇਰ ਜਿਹੜਾ ਉਹ ਵੈਕਿਊਮ ਆ ਉਹਨੂੰ ਮਤਲਬ ਸਿੱਖਾਂ ਨੂੰ ਜਥੇਬੰਦ ਕਰਕੇ ਭਰਿਆ ਜਾ ਸਕਦਾ ਹੈ। ਪਰ ਇਹੀ ਆ ਵੀ ਜਿਹੜੀ ਗੱਲ ਸਾਊਥ ਤੋਂ ਇਹ ਮੈਸੇਜ ਉਹਨਾਂ ਨੇ ਦਿੱਤਾ ਆ ਵੀ ਇਹ ਲੋੜ ਆ ਇਸ ਸਮੇਂ ਦੀ ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਇੱਕ ਰੀਜਨਲ ਸਟਰੋਂਗ ਆਰਗੇਨਾਈਜੇਸ਼ਨ ਆ ਉਹ ਹੋਣੀ ਚਾਹੀਦੀ ਆ। ਤੇ ਉਹਦਾ ਜਿਹੜਾ ਜੇ ਉਹ ਹੋਊਗੀ ਤਾਂ ਹੀ ਤੁਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਬਚਾ ਸਕਦੇ ਹੋ ਬੀਜੇਪੀ ਤੋਂ, ਤਾਂ ਹੀ ਤੁਸੀਂ ਬੀਜੇਪੀ ਤੋਂ ਜਿਹੜੀ ਪੰਜਾਬ ਦੀ ਪੋਲਿਟਿਕਸ ਆ ਉਹਨੂੰ ਬਚਾ ਸਕਦੇ ਹੋ। ਅਦਰਵਾਈਜ਼ ਭਾਵੇਂ ਉਹ ਆਪ ਦੇ ਭਗਵੰਤ ਮਾਨ ਦੇ ਰੂਪ 'ਚ ਹੋਵੇ, ਚਾਹੇ ਉਹ ਬੀਜੇਪੀ ਸਿੱਧਾ ਆ ਜੇ, ਅਮਿਤ ਸ਼ਾਹ ਰਾਹੀਂ ਸਿੱਧੀ ਕੰਟਰੋਲ ਕਰਨ ਪੰਜਾਬ ਦੀ ਸਿਆਸਤ ਨੂੰ, ਫਿਰ ਜੇ ਇੱਦਾਂ ਦੀ ਸਿਚੁਏਸ਼ਨ ਰਹੀ ਤਾਂ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੇ ਘਰਾਂ ਤੇ NIA ਦੇ ਛਾਪੇ ਇੱਦਾਂ ਹੀ ਵੱਜਦੇ ਰਹਿਣਗੇ। ਜਿਹੜੀਆਂ ਸਿੱਖ ਮਾਵਾਂ ਨੇ ਉਹਨਾਂ ਨੂੰ NIA ਥਾਣੇ 'ਚ ਬੁਲਾ ਕੇ ਇਸੇ ਤਰ੍ਹਾਂ ਬੇਪਤ ਕਰਦੀ ਰਹੂਗੀ। ਤੇ ਬੜਾ ਜ਼ਰੂਰੀ ਆ ਜਿਹੜੀ ਸਾਰੀ ਸਿੱਖ ਲੀਡਰਸ਼ਿਪ ਆ ਉਹ ਸੁਹਿਰਦਤਾ ਦੇ ਨਾਲ ਇਸ ਸਮੇਂ ਕੌਮ ਦੇ ਚੰਗੇ ਭਵਿੱਖ ਦੇ ਲਈ ਆਪਣੇ ਨਿੱਜੀ ਮਫਾਦ ਪਾਸੇ ਰੱਖ ਕੇ, ਆਪਣੀਆਂ ਈਗੋਜ਼ ਪਾਸੇ ਰੱਖ ਕੇ ਇੱਕ ਕਲੈਕਟਿਵ ਲੀਡਰਸ਼ਿਪ ਜਿਹੜੀ ਆ ਉਹ ਬਣਾਉਣ ਦੇ ਲਈ ਜਿਹੜੀ ਵਿਚਾਰ ਆ ਉਹ ਸ਼ੁਰੂ ਕਰਨ। ਜੀ ਨਹੀਂ, ਇਹਨੂੰ ਇੱਕ ਹੋਰ ਪਰਸਪੈਕਟਿਵ ਤੋਂ ਵੀ ਮੈਂ ਚਾਹੂੰਗਾ ਵੀ ਅਸੀਂ ਦੇਖੀਏ, ਕਿਉਂਕਿ ਜਦੋਂ ਅਸੀਂ ਪਿਛੋਕੜ ਦੇ ਵਿੱਚ ਜਾ ਕੇ ਦੇਖਦੇ ਹਾਂ, ਜੇ ਅਸੀਂ 47 ਤੋਂ ਲੈ ਕੇ ਹੁਣ ਤੱਕ ਦੀ ਸਾਰੀ ਹਿਸਟਰੀ ਦੇ ਹਿਸਾਬ ਨਾਲ ਦੇਖੀਏ, ਮਤਲਬ ਉਹ ਹੁਣ ਇਹਦੇ 'ਚ ਇੱਕ ਵੱਡਾ ਫੈਕਟਰ ਇਹ ਬਣ ਜਾਂਦਾ ਵੀ ਜਿਹੜੀ ਧਿਰ ਕਾਬਜ਼ ਹੈਗੀ ਆ ਕਾਓ ਬੈਲਟ ਦੇ ਵਿੱਚ, ਜਿਨ੍ਹਾਂ ਦਾ ਰੂਲ ਹੈ ਤੇ ਉਹੀ ਸਾਰੇ ਇੰਡੀਆ ਨੂੰ ਰੂਲ ਕਰ ਰਹੇ ਆ, ਉਹਨਾਂ ਦਾ ਜਿਹੜਾ ਮਾਈਂਡ ਸੈਟ ਆ ਜਾਂ ਉਹ ਕਿਸ ਥਾਟ ਦੇ ਨਾਲ ਡੀਲ ਕਰਦੇ ਆ ਬਾਕੀ ਸਾਰਿਆਂ ਦੇ ਨਾਲ। ਮਤਲਬ ਪੰਜਾਬ ਨੇ ਤੇ ਕੋਸ਼ਿਸ਼ ਕੀਤੀ ਹੈ ਪਹਿਲਾਂ, ਮਤਲਬ ਆਪਣੀਆਂ ਜਿਹੜੇ ਬਿਆਨਬਾਜ਼ੀਆਂ ਸੀਗੀਆਂ ਗਾਂਧੀ ਨਹਿਰੂ ਤੋਂ ਲੈ ਕੇ, ਉਹਨਾਂ ਦੇ ਉੱਤੇ ਭਰੋਸਾ ਕਰਨ ਤੋਂ ਲੈ ਕੇ ਉਹ ਉਹਨਾਂ ਤੋਂ ਮੁਨਕਰ ਹੋਏ। ਫਿਰ 50ਵਿਆਂ ਦੇ ਵਿੱਚ 60ਵਿਆਂ ਦੇ ਵਿੱਚ ਪੰਜਾਬੀ ਸੂਬੇ ਦੀ ਸਟਰਗਲ ਦੇਖੀ ਹੈ। ਉਹ ਤੋਂ ਬਾਅਦ ਜਦੋਂ ਅਸੀਂ ਐਮਰਜੈਂਸੀ ਦੇ ਖਿਲਾਫ ਦੇਖਦੇ ਹਾਂ, ਸੰਤ ਕਰਤਾਰ ਸਿੰਘ ਹੋਰਾਂ ਦੀ ਇੱਕ ਮੁਹਿੰਮ ਸੀ ਜਿਨ੍ਹਾਂ ਨੇ ਉਸ ਭਾਵਨਾ ਨੂੰ ਰਿਪਰੈਜ਼ੈਂਟ ਕੀਤਾ ਜਿਹੜੀ ਕਿ ਭਾਰਤ ਦੇ ਵਿੱਚ ਸਾਰਿਆਂ ਦੀ ਭਾਵਨਾ ਸੀਗੀ। ਤੇ ਉਦੋਂ ਇੱਕ ਭਾਰ ਉਸ ਕਿਸਮ ਦਾ ਬਣਿਆ ਜਦੋਂ ਸਾਰਿਆਂ ਨੇ ਸਿੱਖਾਂ ਵੱਲ ਦੇਖਿਆ ਤੇ ਸਿੱਖਾਂ ਦੀ ਲੀਡਰਸ਼ਿਪ ਨੂੰ ਇੱਕ ਲੈਵਲ ਦੇ ਉੱਤੇ ਕਬੂਲ ਕੀਤਾ। ਪਰ ਉਹਦਾ ਜਦੋਂ ਇੱਕ ਅਨੰਦਪੁਰ ਸਾਹਿਬ ਦੇ ਮਤੇ ਦਾ ਅਸੀਂ ਜ਼ਿਕਰ ਕਰਦੇ ਹਾਂ, ਜਦੋਂ ਉਹਦੇ ਵਿੱਚ ਇੱਕ ਟਰੂ ਫੈਡਰਲ ਸਟਰਕਚਰ ਦੀ ਗੱਲ ਹੋਈ ਵੀ ਭਾਈ ਵੱਡੇ ਜਿਹੜੇ ਮਹਿਕਮੇ ਹੈਗੇ ਆ ਕਮਿਊਨੀਕੇਸ਼ਨ ਤੋਂ ਲੈ ਕੇ ਡਿਫੈਂਸ ਤੋਂ ਲੈ ਕੇ ਉਹ ਕੇਂਦਰ ਦੇ ਵਿੱਚ ਹੋਣ, ਬਾਕੀ ਪਾਵਰਸ ਸੂਬਿਆਂ ਕੋਲ ਹੋਣ ਕਿ ਉਹਨਾਂ ਨੇ ਕਿਵੇਂ ਰਨ ਕਰਨਾ ਤੇ ਕਿਵੇਂ ਆਪਣੇ ਹਿਸਾਬ ਨਾਲ ਅੱਗੇ ਚੱਲਣਾ। ਪਰ ਉਹਦਾ ਜਵਾਬ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਦੇ ਉੱਤੇ ਹਮਲੇ ਦੇ ਰੂਪ ਦੇ ਵਿੱਚ ਮਿਲਿਆ। ਸੋ ਮਤਲਬ ਉਸ ਕਿਸਮ ਦੀ ਸਪੇਸ ਨਹੀਂ ਨਜ਼ਰ ਆਉਂਦੀ ਹੈਗੀ ਭਾਰਤ ਦੇ ਵਿੱਚ ਜਿਹੜੀ ਕਿ ਮਿਲੇ, ਜਿਹਦੇ ਵਿੱਚ ਉਸ ਕਿਸਮ ਦਾ ਕੋਈ ਸਿਸਟਮ ਡਿਵੈਲਪ ਕੀਤਾ ਜਾ ਸਕੇ ਤੇ ਖੇਤਰੀ ਪਾਰਟੀਆਂ ਉੱਭਰ ਸਕਣ। ਰੈਦਰ ਜਿਹੜੀਆਂ 47 ਤੋਂ ਬਾਅਦ ਐਗਜ਼ਿਸਟ ਕਰਦੀਆਂ ਸੀ, ਹੌਲੀ ਹੌਲੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ ਉਸ ਹਿੰਦੂਤਵਾ ਦੇ ਥਾਟ ਨੇ ਸੋਸ਼ਲ ਇੰਜੀਨੀਅਰਿੰਗ ਦੇ ਥੱਲੇ, ਆਪਣੇ ਜੋੜ ਤੋੜ ਦੇ ਉਹਦੇ ਥੱਲੇ ਉਹਨਾਂ ਨੂੰ ਜਾਂ ਤੇ ਅਸਿਮੀਲੇਟ ਕੀਤਾ ਜਾਂ ਕੰਪਲੀਟਲੀ ਉਹਨਾਂ ਨੂੰ ਐਲੀਮੀਨੇਟ ਕਰਨ ਦੀ ਜਿਹੜੀ ਨੀਤੀ ਹੈਗੀ ਹੈ ਉਹ ਚੱਲ ਰਹੀ ਹੈ। ਸੋ ਸਾਡੇ ਪੱਖ ਤੋਂ ਜਦੋਂ ਅਸੀਂ ਇਹ ਸਾਰੇ ਨੂੰ ਦੇਖਣ ਦੀ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹ ਜਿਹੜਾ ਖੇਤਰੀ ਪਾਰਟੀਆਂ ਦੇ ਉਭਾਰ ਦੀ ਗੱਲ ਹੈਗੀ ਹੈ, ਇਹ ਕਿੰਨੀ ਕੁ ਫਿੱਟ ਬੈਠਦੀ ਹੈ ਜਾਂ ਕਿੰਨਾ ਕੁ ਇਹਦੇ 'ਚ ਅਸੀਂ ਉਹ ਦੇਖ ਸਕਦੇ ਹਾਂ ਕਿ ਕੋਈ ਪੋਸੀਬਿਲਿਟੀ ਹੈ ਕਿ ਇਹਦੇ ਵਿੱਚੋਂ ਕੁਝ ਡਿਲੀਵਰ ਕੀਤਾ ਜਾ ਸਕੇ? ਦੇਖੋ ਅਮਰਵੀਰ ਸਿੰਘ ਜੀ, ਅਲਟੀਮੇਟਲੀ ਮਤਲਬ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਜਿਹੜਾ ਇੰਡੀਅਨ ਨੇਸ਼ਨ ਦਾ ਕੰਸੈਪਟ ਸੀ, ਇਹਦੀ ਮਤਲਬ ਉਪਜ ਦਾ ਪਿੱਛੇ ਜਿਹੜਾ ਉਹਨਾਂ ਦੇ ਮਕਸਦ ਸੀ ਉਹ ਹਿੰਦੂ ਰਾਸ਼ਟਰ ਹੀ ਸੀ। ਕਿਉਂਕਿ ਤੁਸੀਂ ਖੁਦ ਸੋਚੋ ਵੀ ਜੇ 1947 ਦੇ ਵਿੱਚ ਜਦੋਂ ਮਤਲਬ ਇੱਕ ਤਰ੍ਹਾਂ ਦੇ ਨਾਲ ਅਸੀਂ ਇਹ ਕਹਿ ਸਕਦੇ ਵੀ ਸਟੇਬਿਲਿਟੀ ਨਹੀਂ ਸੀ, ਸਾਰਾ ਕੁਝ ਜਿਹੜੇ ਆ ਬੋਰਡਰਸ ਰੀਡਰ ਹੋ ਰਹੇ ਸੀ ਇਸ ਖਿੱਤੇ 'ਚ, ਤਾਂ ਉਦੋਂ ਮਤਲਬ ਕਾਂਗਰਸ ਨੇ ਜਾਂ
ਗਾਂਧੀ ਹੋਰਾਂ ਨੇ, ਜਿਹੜਾ ਗਾਂਧੀ ਆਪ ਖੁਦ ਪੱਕਾ ਮਤਲਬ ਹਿੰਦੂ ਰਾਸ਼ਟਰਵਾਦੀ ਸੀ, ਤਾਂ ਉਹਨਾਂ ਨੇ ਇੰਡੀਅਨ ਜਿਹੜਾ ਇਹ ਨੇਸ਼ਨ ਦਾ ਕੰਸੈਪਟ ਘੜਿਆ, ਉਹ ਸਿਰਫ ਜਿਹੜੀਆਂ ਇੱਥੇ ਹੋਰ ਜਿਹੜੀਆਂ ਵੱਖੋ ਵੱਖ ਪਛਾਣਾਂ ਜਿਨ੍ਹਾਂ ਦੀ ਆਬਾਦੀ ਘੱਟ ਸੀ ਉਹਨਾਂ ਨੂੰ ਇਸ ਨਵੀਂ ਪਛਾਣ ਦੇ ਥੱਲੇ ਇਸ ਜਿਹੜਾ ਵੈਸਟਰਨ ਆਈਡੀਆ ਆ ਇਹਦੇ ਨਾਲ, ਨੇਸ਼ਨ ਦਾ ਜਿਹੜਾ ਵੈਸਟਰਨ ਆਈਡੀਆ ਆ ਉਹਦੇ ਨਾਲ ਆਪਣੇ ਨਾਲ ਇੱਕ ਵਾਰ ਜੋੜਨ ਦੇ ਲਈ ਇਹ ਪ੍ਰੋਜੈਕਟ ਉਹਨਾਂ ਨੇ ਲਿਆਂਦਾ ਜੀ। ਵੀ ਜਿਹੜਾ ਪ੍ਰੋਜੈਕਟ ਅਲਟੀਮੇਟਲੀ ਜਾ ਕੇ ਕਲਮੀਨੇਟ ਹਿੰਦੂ ਰਾਸ਼ਟਰ 'ਚ ਹੀ ਹੋਣਾ, ਜਿਹੜਾ ਇੰਡੀਅਨ ਨੈਸ਼ਨਲਿਜ਼ਮ ਆ ਉਹਨੇ ਕਲਮੀਨੇਟ ਹਿੰਦੂ ਨੈਸ਼ਨਲਿਜ਼ਮ 'ਚ ਜਾ ਕੇ ਹੀ ਹੋਣਾ। ਵੀ ਉਹ ਮਤਲਬ ਉਹਦਾ ਜਿਹੜਾ ਅੰਦਰੋਂ ਉਹਦਾ ਸਾਰਾ ਖਾਸਾ ਆ ਉਹ ਹਿੰਦੂ ਨੈਸ਼ਨਲਿਜ਼ਮ ਵਾਲਾ ਹੀ ਆ, ਪਰ ਹੁਣ ਉਹ ਹੌਲੀ ਹੌਲੀ ਜਿਹੜਾ ਉਹਦਾ ਅੰਦਰਲਾ ਖਾਸਾ ਆ ਉਹ ਬਾਹਰੀ ਰੂਪ 'ਚ ਵੀ ਪ੍ਰਗਟ ਹੁੰਦਾ ਸਾਰੀ ਦੁਨੀਆ ਦੇਖ ਰਹੀ ਆ ਜੀ। ਤੇ ਉਹਦੇ 'ਚ ਜੇ 47 'ਚ ਉਹ ਇਹ ਗੱਲ ਕਹਿੰਦੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਤਾਂ ਕਿਹੜੀ ਕੌਮ ਨੇ ਜਿਹੜਾ ਆ ਇਹਨਾਂ ਦੇ ਨਾਲ ਜੁੜਨਾ ਸੀ? ਤਾਂ ਉਹ 47 ਤੋਂ ਪਹਿਲਾਂ ਉਹਨਾਂ ਨੇ ਇੰਡੀਅਨ ਨੈਸ਼ਨਲਿਜ਼ਮ ਦੇ ਥੱਲੇ ਤੁਸੀਂ ਦੇਖੋ ਵੀ ਜਿਹੜੀ ਸਿੱਖ ਮੂਵਮੈਂਟ, ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂ ਹੋਈ, ਮਤਲਬ ਜਿਹੜੀ ਸਿੱਖਾਂ ਦਾ ਹਜੇ ਕੁਝ ਮਤਲਬ ਕਿੰਨੇ ਸਾਲ ਹੋਏ ਸੀ, ਕੁਛ ਦਹਾਕੇ ਹੋਏ ਸੀ, ਰਾਜ ਗਿਆ ਸੀ, ਸਿੱਖਾਂ ਦੀ ਚੇਤਨਾ ਦੇ ਵਿੱਚ ਸੀ ਰਾਜ। ਤੇ ਜਿਹੜਾ ਸਿੱਖ ਮਤਲਬ ਨਨਕਾਣਾ ਸਾਹਿਬ ਦਾ ਜਦੋਂ ਸਾਕਾ ਵਾਪਰਦਾ ਆ, ਉਦੋਂ ਬਾਅਦ ਗਾਂਧੀ ਆਉਂਦਾ ਆ, ਤੇ ਕਿਵੇਂ ਉਹ ਇੱਕ ਬੜਾ ਟਰਨਿੰਗ ਪੁਆਇੰਟ ਆਉਂਦਾ ਵੀ ਜਿੱਥੋਂ ਜਿਹੜੀ ਸਾਰੀ ਸਿੱਖ ਪੋਲੀਟੀਕਲ ਮੂਵਮੈਂਟ ਆ ਜਿਹੜੀ ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਆ, ਤੇ ਜਿਹੜਾ ਸਿੱਖ ਗੁਰਦੁਆਰਾ ਉਹ ਸਿੱਖ ਸੋਵਰੈਨਿਟੀ ਦਾ ਪ੍ਰਤੀਕ ਆ ਜੀ, ਉਹਨੂੰ ਸਾਰੀ ਨੂੰ ਲਿਜਾ ਕੇ ਵੀ ਸਿੱਖਾਂ ਨੂੰ ਭਾਰਤ ਮਾਤਾ ਦੇ ਕਿਵੇਂ ਕਲਾਵੇ ਚ ਲੈ ਜਾਂਦਾ ਹੈ ਗਾਂਧੀ। ਤੇ ਉਹ ਇੱਕ ਲੰਮਾ ਫਿਰ ਲਿਖਤਾਂ ਦੇ ਰਾਹੀਂ, ਸੁਸਾਇਟੀ ਇੰਟਰਵੈਂਸ਼ਨਸ ਦੇ ਰਾਹੀਂ, ਸੋਸ਼ਲ ਇੰਟਰਵੈਂਸ਼ਨਸ ਦੇ ਰਾਹੀਂ ਇੱਕ ਪੂਰਾ ਪ੍ਰੋਗਰਾਮ ਚੱਲਦਾ ਵੀ ਜਿਹਦੇ ਨਾਲ ਜਿਹੜਾ ਉਹ ਸਿੱਖਾਂ ਨੂੰ ਸਿੱਖ ਸਿਆਸੀ ਹਿੱਤਾਂ ਤੋਂ ਤੋੜ ਕੇ ਭਾਰਤੀ ਸਿਆਸੀ ਹਿੱਤਾਂ ਵੱਲ ਲੈ ਜਾਂਦੇ ਆ, ਜਿਹਦੇ 'ਚ ਜਿਹੜੀ ਕਮਿਊਨਿਸਟ ਸਾਰੇ ਜਿਹੜਾ ਇੱਕ ਹਿੰਦੂ ਕਮਿਊਨਿਸਟ ਸੀ ਜਿਹੜੇ, ਉਹਨਾਂ ਨੇ ਵੀ ਵੱਡਾ ਰੋਲ ਪਲੇ ਕੀਤਾ ਵੀ ਸਿੱਖਾਂ ਨੂੰ ਸਿੱਖਾਂ ਦੇ ਪੋਲੀਟੀਕਲ ਆਈਡੀਆ ਨੂੰ ਡੀਰੇਲ ਕਰਨ ਦੇ ਵਿੱਚ। ਪਰ ਚਲੋ ਸਿੱਖ ਜਿਹੜੇ ਆ ਉਹ ਉਹਦੇ 'ਚ ਉਹਦਾ ਸ਼ਿਕਾਰ ਹੋਏ ਤੇ ਆਏ। ਤਾਂ ਉਹਦੇ ਵਿੱਚ ਮਤਲਬ ਜਿਹੜਾ ਹੁਣ ਜਿਹੜਾ ਯੂਨਾਈਟਿਡ ਨੇਸ਼ਨ ਆ ਜਾਂ ਦੁਨੀਆ ਦੇ ਜਿਹੜੇ ਵੱਡੇ ਇੰਸਟੀਚਿਊਟਸ ਆ ਜਿਹਦੇ 'ਚ ਬੜੇ ਦਿਮਾਗ ਖਪਾਈ ਤੋਂ ਬਾਅਦ ਲੋਕਾਂ ਨੇ ਕੁਛ ਤੱਤ ਸਾਰ ਕੱਢੇ ਆ, ਉਹਦੇ 'ਚ ਇਹ ਤੱਤ ਸਾਰ ਆ ਵੀ ਜੇ ਅਸੀਂ ਇੰਡੀਆ ਦੀ ਇੱਕ ਐਜ਼ ਅ ਕੰਟਰੀ ਐਗਜ਼ਿਸਟੈਂਸ ਨੂੰ ਮੰਨ ਵੀ ਲਈਏ ਵੀ ਕੰਟਰੀ ਉਹ ਹੁੰਦੀ ਹੈ ਜਿਹਦੇ 'ਚ ਵੱਖੋ ਵੱਖ ਕੌਮਾਂ ਜਿਹੜੀਆਂ ਨੇ ਉਹ ਇੱਕ ਸਿਸਟਮ ਦੇ ਵਿੱਚ ਰਹਿੰਦੀਆਂ ਆ, ਜਿਨ੍ਹਾਂ ਦੇ ਨਾਲ ਮਤਲਬ ਜਿਹੜਾ ਇੰਡੀਅਨ ਕੌਨਸਟੀਟਿਊਸ਼ਨ ਦਾਅਵਾ ਕਰਦਾ ਆ ਵੀ ਅਸੀਂ ਸਾਰਿਆਂ ਦੇ ਨਾਲ ਇਕੁਅਲੀ ਟਰੀਟਮੈਂਟ ਕਰਾਂਗੇ, ਹਨਾ, ਕਿਸੇ ਦੇ ਨਾਲ ਕੋਈ ਮਤਭੇਦ ਨਹੀਂ ਕਰਾਂਗੇ। ਤਾਂ ਪਰ ਉਹਦੇ ਉਹ ਇਹ ਗੱਲ ਕਹਿੰਦਾ ਯੂਨਾਈਟਿਡ ਨੇਸ਼ਨ ਜਿਹੜਾ ਆ ਜਾਂ ਉਹਦਾ ਜਿਹੜਾ ਸਾਰਾ ਚਾਰਟਰ ਆ, ਉਹ ਕਹਿੰਦਾ ਹੈ ਵੀ ਜਦੋਂ ਕੋਈ ਕੌਮ ਜਿਹੜੀ ਆ ਕਿਸੇ ਮੁਲਕ ਦੇ ਵਿੱਚ ਰਹਿ ਰਹੀ ਹੋਵੇ ਤੇ ਉਹ ਮਾਈਨੋਰਿਟੀ ਹੋਵੇ ਚਾਹੇ ਮੈਜੋਰਿਟੀ ਵੀ ਹੋਵੇ, ਪਰ ਜਿਹੜੀ ਉੱਥੇ ਰੂਲਿੰਗ ਜਿਹੜਾ ਨੇਸ਼ਨ ਆ ਜਾਂ ਰੂਲਿੰਗ ਸਟੇਟ ਆ ਜਿਹੜੀ, ਉਹ ਇੱਕ ਸਿਸਟਮੈਟਿਕ ਜੈਨੋਸਾਈਡ ਕਰੇ ਉਸ ਕੌਮ ਦਾ, ਉਸ ਪਛਾਣ ਦਾ, ਤਾਂ ਉਹ ਜਿਹੜੇ ਉਸ ਕੌਮ ਦੀ ਪੋਪੂਲੇਸ਼ਨ ਆ ਫਿਰ ਉਹਨਾਂ ਦੇ ਕੋਲ ਇੱਕ ਰਾਈਟ ਆ ਵੀ ਉਹ ਕਹਿੰਦੇ ਵੀ ਜਿਹੜਾ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਉਸ ਦੇਸ਼ ਦੇ ਵਿੱਚ ਹੁੰਦੀਆਂ ਚੋਣਾਂ ਆ, ਵੀ ਉਸ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਉਹ ਆਪਣੀ ਸਰਕਾਰ, ਆਪਣੀ ਨੁਮਾਇੰਦਗੀ ਆਪ ਚੁਣ ਸਕਦੇ ਆ, ਤੇ ਜਿਹੜੀ ਕਿ ਉਸ ਦੇਸ਼ ਦੇ ਵਿੱਚ ਜਿਹੜਾ ਪਾਰਲੀਮੈਂਟਰੀ ਸਾਰੀਆਂ ਪ੍ਰੋਵੀਜ਼ਨਸ ਨੇ ਉਹਨਾਂ ਦੇ ਵਿੱਚ ਰਹਿੰਦੇ ਆ, ਉਹਦੇ ਆਪਣੇ ਲੋਕਾਂ ਦੇ ਰਾਈਟ ਸਿਕਿਉਰ ਕਰੇ ਜੀ। ਪਰ ਉਹ ਕਹਿੰਦੇ ਵੀ ਜਦੋਂ ਸਟੇਟ ਉਹਨਾਂ ਲੋਕਾਂ ਦਾ ਜੈਨੋਸਾਈਡ ਕਰਦੇ ਜਾਂ ਉਹਨਾਂ ਲੋਕਾਂ ਦੀ ਕਤਲੋਗਾਰਤ ਕਰਦੇ, ਤਾਂ ਫਿਰ ਜਿਹੜੇ ਉਹ ਲੋਕ ਨੇ ਜਾਂ ਉਹ ਨੇਸ਼ਨ ਆ ਫਿਰ ਉਹਨੂੰ ਇਹ ਰਾਈਟ ਆ ਕੇ ਫਿਰ ਉਹ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪ੍ਰੈਕਟਿਸ ਕਰ ਸਕਦਾ ਆ, ਵੀ ਜਿਹਦੇ ਵਿੱਚ ਉਹ ਉਸ ਮੁਲਕ ਨਾਲੋਂ ਵੱਖਰੇ ਹੋ ਕੇ ਆਪਣਾ ਰਾਜ ਪ੍ਰਬੰਧ ਆਪ ਸਿਰਜਣ, ਕਿਉਂਕਿ ਮਤਲਬ ਉਹਨਾਂ ਦੇ ਕੋਲ ਉਹ ਤਾਕਤ ਨਹੀਂ ਹੁੰਦੀ ਉਸ ਮੁਲਕ 'ਚ ਰਹਿੰਦੇ ਵੀ ਜਿਹਦੇ ਨਾਲ ਜਦੋਂ ਸਟੇਟ ਉਹਨਾਂ ਦਾ ਜੈਨੋਸਾਈਡ ਕਰਨ ਲੱਗ ਜਾਏ ਤਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਣ ਜੀ। ਤੇ ਮਤਲਬ ਇਹ ਗੱਲਾਂ ਜਿਹੜੀਆਂ ਨੇ ਇਹ ਦੁਨੀਆ ਦੇ ਸਿਆਣਿਆਂ ਨੇ ਇਹ ਨਿਚੋੜ ਕੱਢੇ ਹੋਏ ਆ। ਤੇ ਜਿਹੜਾ ਸਿੱਖਾਂ ਦਾ ਕੇਸ ਆ ਉਹ ਸਿੱਖ ਕੇਸ ਤਾਂ ਇਹ ਸਾਰੀਆਂ ਜਿਹੜੀਆਂ ਸ਼ਰਤਾਂ ਨੇ ਜਾਂ ਜਿਹੜੇ ਸਾਰੀਆਂ ਗੱਲਾਂ ਨੇ ਇਹਨਾਂ ਨੂੰ ਪੂਰਾ ਕਰਦਾ ਹੈ। ਜਿਹੜਾ ਸਿੱਖਾਂ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਕੇਸ ਆ, ਸੈਸੈਸ਼ਨਿਜ਼ਮ ਦਾ ਕੇਸ ਆ ਜਾਂ ਵੱਖਰੇ ਹੋਣ ਦਾ ਕੇਸ ਆ ਜਿਹੜਾ ਇੰਡੀਆ ਤੋਂ, ਤਾਂ ਉਹ ਵੈਸਟਰਨ ਕੰਟਰੀ ਸਾਰੀਆਂ ਇਸ ਗੱਲ ਨੂੰ ਸਮਝਦੀਆਂ। ਇਸੇ ਕਰਕੇ ਤਾਂ ਜੋ ਖਾਲਿਸਤਾਨ ਐਕਟਿਵਿਜ਼ਮ ਦੀ ਗੱਲ ਕਰ ਰਹੇ ਆ ਜੀ, ਖਾਲਿਸਤਾਨ ਇੱਕ ਪੋਲੀਟੀਕਲ ਥੋਟ ਆ ਉਹਨਾਂ ਦੇ ਲਈ, ਕੋਈ ਖਾਲਿਸਤਾਨ ਕੋਈ ਸੋਸ਼ਲ ਟੈਬੂ ਨਹੀਂ ਹੈਗਾ ਜਾਂ ਕੋਈ ਇਹੋ ਜਿਹਾ ਵਿਚਾਰ ਨਹੀਂ ਜਿਹਦੇ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਆ। ਖਾਲਿਸਤਾਨ ਇੱਕ ਐਸਪੀਰੇਸ਼ਨ ਆ ਸਿੱਖਾਂ ਦੀ। ਪਰ ਮਸਲਾ ਇਹ ਆ ਵੀ ਸਾਨੂੰ ਇਸ ਗੱਲ ਦਾ ਮਤਲਬ ਸਿੱਖਾਂ ਨੂੰ ਵੀ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਆ ਵੀ ਭਾਵੇਂ ਇਹ ਜਿਹੜੀਆਂ ਸਾਰੀਆਂ ਲਿਖਤਾਂ ਨੇ ਇੰਟਰਨੈਸ਼ਨਲ ਇੰਸਟੀਚਿਊਟਸ ਦੇ ਵਿੱਚ ਪਈਆਂ ਨੇ, ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ, ਪਰ ਅਲਟੀਮੇਟਲੀ ਜਿਹੜਾ ਰਾਜ ਲੈਣਾ ਹੁੰਦਾ ਆ ਉਹ ਰਾਜ ਤਾਕਤ ਦੇ ਨਾਲ, ਜ਼ੋਰ ਨਾਲ ਹੀ ਮਿਲਦਾ। ਕੋਈ ਵੀ ਮੁਲਕ ਆਪਣੇ ਥੱਲੋਂ ਜਦੋਂ ਤੱਕ ਉਹ ਪੂਰੀ ਤਰ੍ਹਾਂ ਹਾਰਨ ਦੀ ਸਥਿਤੀ 'ਚ ਨਹੀਂ ਆਉਂਦਾ,
ਜੀ। ਜਾਂ ਉਹ ਪੂਰੀ ਤਰ੍ਹਾਂ ਫਸਦਾ ਨਹੀਂ ਹੈਗਾ ਜਿਹੜਾ ਇੰਟਰਨੈਸ਼ਨਲ ਪੋਲੀਟੀਕਲ ਹਾਲਾਤ ਨੇ ਉਹਨਾਂ 'ਚ, ਤਾਂ ਉਹ ਕਿਸੇ ਵੀ ਟੈਰੀਟਰੀ ਨੂੰ ਮਤਲਬ ਆਪਣੇ ਥੱਲੋਂ ਬੰਦਾ ਤਾਂ ਇੰਚ ਨਹੀਂ ਛੱਡਣ ਨੂੰ ਤਿਆਰ ਹੁੰਦਾ ਆਪਣੇ ਥੱਲੋਂ, ਮਤਲਬ ਕਿਸੇ ਦਾ ਦੱਬਿਆ ਹੋਵੇ ਤਾਂ ਮਤਲਬ ਕੋਈ ਵੀ ਮੁਲਕ ਜਿਹੜਾ ਆ ਉਹ ਕਿਸੇ ਖਿੱਤੇ ਨੂੰ ਆਪਣੇ ਛੱਡੋ ਥੱਲੋਂ ਇੰਨਾ ਸੌਖਾ ਨਹੀਂ ਛੱਡਦਾ। ਪਰ ਮਸਲਾ ਕੀ ਆ ਵੀ ਐਸਪੀਰੇਸ਼ਨ ਸਿੱਖਾਂ ਨੂੰ ਆਪਣੇ ਅੰਦਰ ਇਹੀ ਰੱਖਣੀ ਚਾਹੀਦੀ ਹੈ ਵੀ ਉਹਨਾਂ ਦਾ ਜਿਹੜਾ ਦਾਅਵਾ ਹੈ ਇਸ ਖਿੱਤੇ ਤੇ ਉਹ ਰਾਜ ਦਾ ਆ, ਤੇ ਉਹਦੇ ਲਈ ਜਿਹੜੀ ਸਟਰਗਲ ਆ ਖਾਲਿਸਤਾਨ ਦੇ ਰੂਪ ਦੇ ਵਿੱਚ ਸੰਤ ਜਰਨੈਲ ਸਿੰਘ ਦੇ ਐਲਾਨ ਦੇ ਨਾਲ ਉਹ ਸ਼ੁਰੂ ਹੋਈ ਆ। ਸ਼ੁਰੂ ਤੋਂ ਪਹਿਲਾਂ ਵੀ ਹੋਈ ਸੀ, ਪਰ ਜਿਹੜੀ ਉਹਨੂੰ ਇੱਕ ਪਵਿੱਤਰਤਾ ਮਿਲੀ ਆ, ਜਿਹੜੀ ਉਹਨੂੰ ਇੱਕ ਮਾਸ ਮੋਬਿਲਾਈਜੇਸ਼ਨ ਮਿਲੀ ਆ, ਉਦਣ ਮਿਲੀ ਆ। ਤੇ ਉਹ ਸੰਤ ਜਰਨੈਲ ਸਿੰਘ ਨੇ ਇਹ ਗੱਲ ਕਹੀ ਵੀ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦਣ ਖਾਲਿਸਤਾਨ ਦੀ ਨੀਂਹ ਰੱਖੀ ਜਾਣੀ ਆ। ਤੇ ਉਹ ਜਿਹੜੀ ਤੁਸੀਂ ਗੱਲ ਕਹੀ ਵੀ ਸਿੱਖਾਂ ਨੇ ਤਾਂ ਆਪਣੇ ਵੱਲੋਂ ਸਾਰਾ ਜ਼ੋਰ ਲਾਇਆ, ਤੁਸੀਂ ਇਹ ਦੇਖੋ ਸਿੱਖਾਂ ਨੇ ਤਾਂ ਪੰਜਾਬੀ ਸੂਬੇ ਦਾ ਮੋਰਚਾ ਤੱਕ ਵਾਪਸ ਲੈ ਲਿਆ, ਜਿਹੜੀ ਐਡੀ ਵੱਡੀ ਮੂਵਮੈਂਟ ਚੱਲ ਰਹੀ ਸੀ ਵੀ ਜਦੋਂ ਇਹਨਾਂ ਦੀ ਚਾਈਨਾ ਦੇ ਇਹਨਾਂ ਦੀ ਜੰਗ ਸ਼ੁਰੂ ਹੋਈ ਉੱਧਰ ਬਾਰਡਰ ਤੇ ਵੀ ਅਸੀਂ ਮੋਰਚਾ ਵਾਪਸ ਲੈਂਦੇ ਆ ਵੀ ਤੁਸੀਂ ਮਤਲਬ, ਤੇ ਪੰਜਾਬ ਦੇ ਪਿੰਡਾਂ ਨੇ ਇੰਡੀਆ ਦੀ ਜਿਹੜੀ ਸਾਰੀ ਫੌਜ ਸੀ ਉਹਦੀ ਮਦਦ ਕੀਤੀ। ਪਰ ਸਿੱਖਾਂ ਨੂੰ ਮਿਲਿਆ ਕਿ ਉਹ ਸਾਰਾ ਕੁਝ ਕਰਨ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲਾ, ਤੇ ਫਿਰ ਸੰਤਾਂ ਨੇ ਕਿਹਾ ਵੀ ਹੁਣ ਗੱਲ ਖਤਮ ਆ, ਇਹ ਸਾਰਾ ਕੁਝ ਇਹ ਸਾਰੀਆਂ ਹੱਦਾਂ ਪਾਰ ਕਰ ਗਿਆ, ਹੁਣ ਅਸੀਂ ਇਹਨਾਂ ਦੇ ਨਾਲ ਨਹੀਂ ਰਹਿ ਸਕਦੇ। ਤੇ ਫਿਰ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਐਲਾਨਨਾਮਾ ਜਿਹੜਾ ਖਾਲਿਸਤਾਨ ਦਾ ਆ ਉਹ ਕਿਤੇ ਕਿਸੇ ਨੇ ਘਰ ਬੈਠ ਕੇ ਨਹੀਂ ਕੀਤਾ, ਉਹ ਜਿਹੜੀ ਸਿੱਖਾਂ ਦੀ ਸਭ ਤੋਂ ਸੁਪਰੀਮ ਥਾਂ ਆ ਉੱਥੇ ਉਹ ਪੰਥਕ ਭਾਵਨਾਵਾਂ 'ਚ ਹੋਇਆ ਐਲਾਨਨਾਮਾ ਆ। ਤਾਂ ਦੁਨੀਆ ਦੇ ਵਿੱਚ ਜਿਹੜੀ ਸਿੱਖਾਂ ਦੀ ਐਸਪੀਰੇਸ਼ਨ ਆ, ਮੈਜੋਰਿਟੀ ਸਿੱਖਾਂ ਦੀ ਉਹ ਖਾਲਿਸਤਾਨ ਦੀ ਆ, ਸਿੱਖ ਖਾਲਿਸਤਾਨ ਚਾਹੁੰਦੇ ਆ। ਪਰ ਖਾਲਿਸਤਾਨ ਜਿਹੜਾ ਆ ਉਹਨੂੰ ਪ੍ਰੈਕਟੀਕਲਿਟੀ 'ਚ ਲੈ ਕੇ ਆਉਣਾ, ਇਟਸ ਅ ਪਾਰਟ ਆਫ ਸਟਰਗਲ। ਤੇ ਸਿਆਸਤ ਕਦੇ ਵੀ ਖੜਾ ਪਾਣੀ ਨਹੀਂ ਹੁੰਦੀ ਆ, ਤਾਂ ਸਿਆਸਤ ਇੱਕ ਜੰਗ ਹੁੰਦੀ ਆ। ਜੰਗ ਦੇ ਵਿੱਚ ਜਿਹੋ ਜਿਹੇ ਹਾਲਾਤ ਨੇ, ਜਿਹੜਾ ਸਮਾਂ ਕਾਲ ਜਿਹਦੇ ਤੁਸੀਂ ਜੰਗ ਲੜ ਰਹੇ ਹੋ ਉਸ ਤੇ ਜਿਹੋ ਜਿਹਾ ਟੈਰੇਨ ਆ, ਜਿਹੋ ਜਿਹੇ ਸਾਰੇ ਹਾਲਾਤ ਨੇ, ਉਹਨਾਂ ਦੇ ਮੁਤਾਬਕ ਤੁਹਾਡੀ ਲੀਡਰਸ਼ਿਪ ਜਿਹੜੀ ਆ ਉਹ ਫੈਸਲੇ ਕਰਦੀ ਆ ਕਿ ਉਹਨੇ ਕਿਹੜੇ ਸਮੇਂ ਕਿਹੜਾ ਪੈਂਤੜਾ ਲੈਣਾ ਆ। ਤੇ ਜਿਹੜੀ ਇਹ ਰੀਜਨਲ ਸਿੱਖਾਂ ਦੀ ਨੁਮਾਇੰਦਗੀ ਆ ਪੰਜਾਬ ਦੇ ਵਿੱਚ, ਸਿੱਖ ਪੋਲੀਟੀਕਲ ਜਿਹੜੀ ਰਿਪਰੈਜ਼ੈਂਟੇਸ਼ਨ ਆ, ਉਹ ਵੀ ਉਸੇ ਜੰਗ ਦਾ ਇੱਕ ਹਿੱਸਾ ਆ, ਤੇ ਉਹ ਹੋਣੀ ਚਾਹੀਦੀ ਆ, ਜਿਹੜੀ ਅੱਜ ਬਿਲਕੁਲ ਖਤਮ ਹੋਈ ਨਜ਼ਰ ਆ ਰਹੀ ਆ ਪੰਜਾਬ ਦੇ ਵਿੱਚ। ਪਰ ਅਲਟੀਮੇਟਲੀ ਦੇਖੋ ਲੀਡਰਸ਼ਿਪ ਜਿਹੜੀ ਆ ਉਹ ਕਾਹਦੇ ਤੇ ਕੰਮ ਕਰਦੀ ਆ, ਮਤਲਬ ਅੱਜ ਬੀਜੇਪੀ ਜਿਹੜੀ ਆ ਜੋ ਮਾਈਨੋਰਿਟੀਜ਼ ਤੇ ਜ਼ੁਲਮ ਕਰ ਰਹੀ ਆ, ਤਾਂ ਕਿਉਂ ਕਰਨ 'ਚ ਕਾਮਯਾਬ ਹੋ ਰਹੀ ਆ? ਕਿਉਂਕਿ ਇੰਡੀਆ ਦੀ ਜਿਹੜੀ ਹਿੰਦੂ ਮੈਜੋਰਿਟੀ ਆ ਉਹਦੀ ਐਸਪੀਰੇਸ਼ਨ ਆ, ਇਹ ਚਾਹੁੰਦੀ ਆ ਵੀ ਤੁਸੀਂ ਘੱਟ ਗਿਣਤੀਆਂ ਤੇ ਜ਼ੁਲਮ ਕਰੋ। ਤਾਂ ਕੋਈ ਵੀ ਲੀਡਰਸ਼ਿਪ ਨੇ ਲੋਕਾਂ 'ਚੋਂ ਹੀ ਆਉਣਾ ਹੁੰਦਾ ਆ, ਤੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਆ ਉਹਨਾਂ ਨੂੰ ਆਪਣੇ ਅੰਦਰ ਜੇ ਉਹਨਾਂ ਦੀ ਐਸਪੀਰੇਸ਼ਨ ਹੈ ਖਾਲਿਸਤਾਨ ਦੀ ਹੋਊਗੀ, ਤਾਂ ਇਹ ਮਤਲਬ ਇਹ ਬਿਲਕੁਲ ਮਤਲਬ ਇਹ ਗੱਲ ਹੋਣੀ ਆ ਵੀ ਜਿਹੜੀ ਓਰੀਜਨਲ ਜਿਹੜੀ ਪਾਰਟੀ ਆ ਉਹ ਵੀ ਫਿਰ ਉਸ ਐਸਪੀਰੇਸ਼ਨ ਤੋਂ ਭੱਜ ਨਹੀਂ ਸਕਦੀ। ਤਾਂ ਮਸਲਾ ਲੋਕਾਂ ਦੀ ਐਸਪੀਰੇਸ਼ਨ ਦਾ ਹੈ, ਪਰ ਪੰਜਾਬ ਦੇ ਰਿਸੋਰਸਿਸ ਨੂੰ ਸੇਫਗਾਰਡ ਕਰਨ ਦੇ ਲਈ, ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਆਈਡੈਂਟੀਟੀ ਆ ਉਹਨੂੰ ਸੇਫਗਾਰਡ ਕਰਨ ਦੇ ਲਈ ਤਾਂ ਸਿੱਖ ਪੋਲੀਟੀਕਲ ਨੁਮਾਇੰਦਗੀ ਹੋਣੀ ਬੜੀ ਜ਼ਰੂਰੀ ਆ, ਜਿਹੜੀ ਉਹ ਕਿਸੇ ਵੀ ਰੂਪ ਦੇ ਵਿੱਚ ਅਕਾਲੀ ਦਲ ਦੇ ਰੂਪ ਦੇ ਵਿੱਚ ਕਦੇ ਸਿੱਖਾਂ ਨੇ ਸਥਾਪਿਤ ਕੀਤੀ ਸੀ, ਜਿਹੜੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਸਿੱਖ ਲੀਡਰਸ਼ਿਪ ਜਿਹੜੀ ਕਿ ਵੋਟਾਂ ਦੇ ਵਿੱਚ ਹਿੱਸਾ ਲੈਂਦੀ ਆ ਆਲਰੇਡੀ, ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰੀ ਖਾਲਿਸਤਾਨ ਦੀ ਗੱਲ ਕਰਦੇ ਵੀ ਭਾਰਤੀ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਆ। ਤੇ ਏਦਾਂ ਜਿਹੜੇ ਹੋਰ ਵੀ ਸਾਰੇ ਸਿੱਖ ਆ ਉਹਨਾਂ ਨੂੰ ਇਕੱਠੇ ਬੈਠਣਾ ਚਾਹੀਦਾ ਆ। ਇਹ ਸਮਾਂ ਇਸ ਗੱਲ ਦੀ ਮੰਗ ਕਰਦਾ ਆ ਵੀ ਆਪਣੀਆਂ ਈਗੋਸ ਨੂੰ ਪਾਸੇ ਰੱਖ ਕੇ ਤੇ ਉਹ ਇਕੱਠੇ ਹੋ ਕੇ ਬੈਠਣ ਤੇ ਸਿੱਖਾਂ ਨੂੰ ਇੱਕ ਚੰਗਾ ਭਵਿੱਖ ਦੇਣ ਦੇ ਲਈ, ਇੱਕ ਕਲੈਕਟਿਵ ਲੀਡਰਸ਼ਿਪ ਦੇਣ ਦੇ ਲਈ ਜਿਹੜੀ ਵਿਚਾਰ ਆ ਉਹ ਤੋਰਨ। ਜੀ ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ, ਫਿਰ ਅਸੀਂ ਜਿਹੜਾ ਤੀਜਾ ਸੈਗਮੈਂਟ ਹੈਗਾ ਉਹਦੇ 'ਚ ਵਿਚਾਰ ਚਰਚਾ ਅੱਗੇ ਕੰਟੀਨਿਊ ਕਰਦੇ ਹਾਂ।